ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਤੁਸੀਂ ਸੁਣ ਰਹੇ ਹੋ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਏਰੀਆ ਦੇ ਰੇਡੀਓ ਸਟੇਸ਼ਨ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 22 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਲਾਈਫ, ਹੈਲਥ ਇੰਸ਼ੋਰੈਂਸ, ਹੋਮ ਆਟੋ ਇੰਸ਼ੋਰੈਂਸ, ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਸਭ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਜਿੰਨੇ ਵੀ ਸਾਡੇ ਸਰੋਤੇ ਉਹਨਾਂ ਦਾ ਧੰਨਵਾਦ ਕਰੀਏ। ਜਰਨੈਲ ਸਿੰਘ ਆਰਟਿਸਟ ਜਿਹੜੇ ਲਗਭਗ 10-11 ਦਿਨਾਂ ਦੇ ਲਈ ਕੈਨੇਡਾ ਤੋਂ USA ਆਏ ਹੋਏ ਸੀ, ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰ ਸੈਂਟਰ ਫਰਿਜ਼ਨੋ ਦੇ ਸੱਦੇ 'ਤੇ। ਅਤੇ ਫਰਿਜ਼ਨੋ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦਾ ਕੈਂਪ ਲੱਗਿਆ, ਜਿਹੜੀ ਐਗਜ਼ੀਬਿਸ਼ਨ ਲੱਗੀ 6-7 ਦਿਨ ਦੇ ਕਰੀਬ। ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉੱਥੇ ਆਏ, ਉਹਨਾਂ ਨੇ ਪੇਂਟਿੰਗਸ ਵੀ ਲਈਆਂ। ਅਤੇ ਕੱਲ੍ਹ ਐਤਵਾਰ ਨੂੰ ਜਿਹੜੀ ਆ ਫਰੀਮੌਂਟ ਗੁਰੂ ਘਰ ਦੇ ਵਿੱਚ ਉਹਨਾਂ ਦੀ ਐਗਜ਼ੀਬਿਸ਼ਨ ਲੱਗੀ ਸੀ, ਕਿਉਂਕਿ ਬਹੁਤ ਸਾਰੇ ਇੱਥੇ ਦੇ ਸੰਗਤ ਦੇ ਮੈਂਬਰ ਪ੍ਰਬੰਧਕਾਂ ਨੇ ਬੇਨਤੀ ਕੀਤੀ ਸੀ ਵੀ ਜੇ ਸਾਡੇ ਗੁਰੂ ਘਰ ਵੀ ਇੱਕ ਦਿਨ ਉਹ ਐਕਸਟਰਾ ਲਾ ਸਕਦੇ ਆ। ਅਤੇ ਕੱਲ੍ਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਜਿਹੜੀ ਲੱਗੀ ਸੀ ਫਰੀਮੌਂਟ ਗੁਰਦੁਆਰਾ ਸਾਹਿਬ, ਉੱਥੇ ਜਿਹੜੇ ਸੰਗਤਾਂ ਆ ਉਹ ਆਈਆਂ। ਅਤੇ ਫਿਰ ਜਿਹੜੇ ਆ ਕੱਲ੍ਹ ਰਾਤ ਨੂੰ ਉਹ ਜਿਹੜੇ ਜਰਨੈਲ ਸਿੰਘ ਹੁਣੀ ਵਾਪਸ ਹੁਣ ਕੈਨੇਡਾ ਚਲੇ ਗਏ ਆ। ਅਤੇ ਸਾਨੂੰ ਕਾਲਾਂ ਵੀ ਬਹੁਤ ਆ ਰਹੀਆਂ ਵੀ ਅਗਲੇ ਸਾਲ ਕਦੋਂ ਪ੍ਰੋਗਰਾਮ ਹੋਣਾ। ਜ਼ਰੂਰ ਆਪਾਂ ਉਹਨਾਂ ਦੇ ਨਾਲ ਰਲ ਕੇ ਜ਼ਰੂਰ ਪ੍ਰੋਗਰਾਮ ਰੱਖਾਂਗੇ, ਕਿਹੜੇ ਮਹੀਨੇ ਕਦੋਂ ਆਊਗੇ ਉਹ। ਅਤੇ ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ ਦੀ USA ਦੀ ਟੀਮ ਵੱਲੋਂ, ਪੰਜਾਬੀ ਕਲਚਰ ਸੈਂਟਰ ਵੱਲੋਂ ਸਾਰੇ ਹੀ ਜਿੰਨੇ ਸਾਡੇ ਸਰੋਤੇ ਸਾਰਿਆਂ ਦਾ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਇੰਨਾ ਵੱਧ ਚੜ੍ਹ ਕੇ ਜਿਹੜਾ ਅੱਜ ਕੱਲ੍ਹ ਦੇ ਪੈਸੇ ਦੀ ਦੌੜ ਦੇ ਵਿੱਚ ਜਿਹੜਾ ਆਰਟਸ ਆ, ਸਿੱਖ ਆਰਟ ਅਤੇ ਪੰਜਾਬੀ ਕਲਚਰ ਜਿਹੜਾ ਉਹਨੂੰ ਦੇਖਣ ਲਈ ਉਹਦੇ ਵਿੱਚ ਸ਼ਿਖਰਤ ਕਰਨ ਦੀ ਜਿਹੜੀ ਆ ਪਹਿਲ ਕੀਤੀ ਹੈਗੀ ਆ। ਜੀ ਬਿਲਕੁਲ, ਬਹੁਤ ਵਧੀਆ ਜਿਹੜਾ ਪ੍ਰੋਗਰਾਮ ਆ ਇਹ ਹੋਰ ਨਿਬੜਿਆ ਤੁਹਾਡੇ ਸਾਰਿਆਂ ਦੇ ਜਿਹੜੇ ਸਹਿਯੋਗ ਦੇ ਸਦਕਾ। ਕਾਫੀ ਜਿਹੜੀਆਂ ਪੇਂਟਿੰਗਸ ਆ ਉੱਥੇ ਲੋਕਾਂ ਨੇ ਉਹਨਾਂ ਦੀਆਂ ਬਾਏ ਵੀ ਕੀਤੀਆਂ, ਕਈਆਂ ਨੂੰ ਕਈ ਜਿਹੜੀਆਂ ਪਸੰਦ ਸੀਗੀਆਂ, ਕਈਆਂ ਨੇ ਬਾਅਦ ਦੇ ਵਿੱਚ ਉੱਥੋਂ ਉਹਨਾਂ ਤੋਂ ਆਰਡਰ ਵੀ ਜਿਹੜੀਆਂ ਆ ਉਹ ਆਲਰੇਡੀ ਕਈਆਂ ਨੇ ਕਰ ਦਿੱਤੀਆਂ ਨੇ। ਸੋ ਬਹੁਤ ਹੀ ਸੋਹਣੀਆਂ ਉਹਨਾਂ ਦੀਆਂ ਧਾਰਮਿਕ ਖਾਲਸਾਈ ਜਿਹੜੇ ਆ ਰਾਜ ਦੇ ਨਾਲ ਸੰਬੰਧਿਤ ਅਤੇ ਵੈਸੇ ਜਿਹੜੀਆਂ ਸੱਭਿਆਚਾਰਕ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਸੀਗੀਆਂ, ਪੇਂਟਿੰਗ ਸੀਗੀਆਂ, ਉਹ ਜਿਹੜੀਆਂ ਕਾਫੀ ਜਿਹੜੀਆਂ ਰਹੀਆਂ ਅਤੇ ਲੋਕਾਂ ਨੇ ਕਾਫੀ ਜਿਹੜਾ ਇੰਜੋਏ ਵੀ ਕੀਤਾ। ਉਸ ਦੇ ਨਾਲ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਕੀਤੀਆਂ। ਸੋ ਕਾਫੀ ਜਿਹੜੀ ਮੇਨ ਦਿੱਖ ਜਿਹੜੀ ਉਹਨਾਂ ਦੀਆਂ ਤਸਵੀਰਾਂ ਦੇ ਵਿੱਚੋਂ ਮਾਰਚਿੰਗ ਦਲ ਖਾਲਸਾ ਹੋਵੇ, ਮਹਾਰਾਜਾ ਰਣਜੀਤ ਸਿੰਘ ਹੋਣਾ ਦਾ ਦਰਬਾਰ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਦਸ਼ਮੇਸ਼ ਦਰਬਾਰ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਨਾਲ ਉਹ ਕਿਰਤ ਕਰਦੇ ਹੋਏ, ਹੱਲ ਵਾਹੁੰਦੇ ਹੋਏ, ਹੋਰ ਬਹੁਤ ਸਾਰੀਆਂ ਜਿਹੜੀਆਂ ਮਹਾਰਾਣੀ ਜਿੰਦਾਂ ਦੀ ਹੋਰ ਬਹੁਤ ਸਾਰੀਆਂ ਜਿਹੜੀਆਂ ਤਸਵੀਰਾਂ ਉਹਨਾਂ ਦੀਆਂ ਕਾਫੀ ਜਿਹੜੀਆਂ ਉਹਨਾਂ ਦੀ ਸਲਾਨਾ ਜਿਹੜੀ ਉੱਥੇ ਕੀਤੀ ਗਈ। ਸੋ ਬਹੁਤ ਹੀ ਸੋਹਣਾ ਜਿਹੜਾ ਪ੍ਰੋਗਰਾਮ ਆ ਓਵਰਆਲ ਉਹ ਹੋ ਨਿਬੜਿਆ। ਸੋ ਤੁਹਾਡਾ ਸਭਨਾਂ ਦਾ ਹੀ ਬਹੁਤ ਬਹੁਤ ਜਿਹੜਾ ਧੰਨਵਾਦ। ਅਤੇ ਜਰਨੈਲ ਸਿੰਘ, ਉਹਨਾਂ ਦੀ ਵਾਈਫ ਬਲਜੀਤ ਕੌਰ, ਉਹਨਾਂ ਦੀ ਬੇਟੀ ਨੀਤੀ ਕੌਰ ਇੰਨੀ ਦੂਰੋਂ ਜਿਹੜੇ 1000 ਕੁ ਮੀਲ ਜਿਹੜਾ ਆ ਉਹ ਪਿੰਡ ਤੈਅ ਕਰਕੇ ਇੱਥੇ ਤੱਕ ਜਿਹੜੇ ਉਹ ਪਹੁੰਚੇ ਅਤੇ ਹੁਣ ਡਰਾਈਵ ਕਰਦੇ ਹੋਏ ਵਾਪਸ ਵੀ ਜਿਹੜਾ ਉਹ ਜਾ ਰਹੇ ਨੇ, ਕਿਉਂਕਿ ਇੰਨੀਆਂ ਜਿਹੜੀਆਂ ਪੇਂਟਿੰਗਸ ਆ ਉਹਨਾਂ ਨੂੰ ਲੈ ਕੇ ਆਉਣਾ ਖੁਦ ਬੜੇ ਧਿਆਨ ਦੇ ਨਾਲ ਲਿਆਉਣਾ ਪੈਂਦਾ ਹੈ ਅਤੇ ਉਹਨਾਂ ਨੂੰ ਫਿਰ ਪੈਕ ਕਰਕੇ ਜਿਹੜਾ ਉਹ ਲੈ ਕੇ ਗਏ ਨੇ। ਸੋ ਬਹੁਤ ਵਧੀਆ ਜਿਹੜਾ ਆ ਇਹ ਪ੍ਰੋਗਰਾਮ ਹੋ ਨਿਬੜਿਆ ਜੀ। ਸੋ ਆਈਏ ਅੱਜ ਦੀਆਂ ਖਬਰਾਂ ਵੱਲ। ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਈਰਾਨ ਅਤੇ US ਦੇ ਵਿੱਚ ਜਿਹੜਾ ਰੌਲਾ ਆ ਉਹ ਅੱਗੇ ਤੋਂ ਅੱਗੇ ਜਿਹੜਾ ਗਰਮਾ ਰਿਹਾ ਹੈਗਾ। ਅੱਜ ਈਰਾਨ ਵਾਲਿਆਂ ਨੇ ਇਹ ਕਿਹਾ ਆ ਵੀ ਅਸੀਂ 17 ਦੇ ਕਰੀਬ CIA ਦੇ ਜਿਹੜੇ ਓਪਰੇਟਿਵ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹੈਗਾ ਅਤੇ ਕੁਛ ਕੁ ਨੂੰ ਅਸੀਂ ਜਿਹੜੀ ਆ ਫਾਂਸੀ ਦੀ ਸਜ਼ਾ ਵੀ ਸੁਣਾ ਦਿੱਤੀ ਆ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਆ ਵੀ ਇਹ ਟੋਟਲੀ ਜਿਹੜਾ ਝੂਠ ਬੋਲ ਰਹੇ ਆ। ਅਤੇ ਨਾਲ ਦੀ ਨਾਲ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੇ ਵੀ ਕਿਹਾ ਵੀ ਈਰਾਨ ਵਾਲੇ ਜਿਹੜੇ ਆ ਬਹੁਤ ਸਾਰੀ ਵਾਰੀ ਜਿਹੜਾ ਝੂਠ ਬੋਲਦੇ ਆ। ਪਿੱਛੇ ਜਿਹੇ ਉਹਨਾਂ ਨੇ ਇੱਕ ਇਹ ਵੀ ਕਿਹਾ ਸੀ ਵੀ ਅਸੀਂ ਅਮਰੀਕਾ ਦਾ ਡਰੋਨ ਜਿਹੜਾ ਉਹ ਸਿੱਟ ਲਿਆ ਹੈਗਾ
ਵੀ ਉਹ ਵੀ ਝੂਠ ਸੀ ਅਤੇ ਇਹ ਵੀ ਇੱਕ ਤਰ੍ਹਾਂ ਦੇ ਨਾਲ ਝੂਠ ਸੀ। ਪਰ ਅੰਦਰ ਖਾਤੇ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਮਾਹੌਲ ਜਿਹੜਾ ਜ਼ਿਆਦਾ ਗਰਮਾ ਰਿਹਾ। ਉਧਰ UK ਦਾ ਵੀ ਉਹਨਾਂ ਨੇ ਇੱਕ ਸ਼ਿਪ ਜਿਹੜਾ ਫੜਿਆ ਹੋਇਆ ਹੈਗਾ ਆ। UK ਦੇ ਵਿੱਚ ਨਵੇਂ ਪ੍ਰਾਈਮ ਮਿਨਿਸਟਰ ਨੇ ਆਉਣਾ, ਉਹਦੇ ਲਈ ਵੀ ਉਹ ਸਿਰਦਰਦੀ ਬਣਦੀ ਆ। ਸੋ USA ਅਤੇ UK ਰਲ ਕੇ ਕੀ ਕਰਦੇ ਆ ਅੱਗੇ, ਅਤੇ ਈਰਾਨ ਦਾ ਕੀ ਸਟੈਂਡ ਰਹਿੰਦਾ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਪਤਾ ਲੱਗੂਗਾ। ਪਰ ਇਹ ਆਪਾਂ ਕਹਿ ਸਕਦੇ ਹਾਂ ਵੀ ਉੱਥੇ ਜਿਹੜਾ ਉਹਨਾਂ ਦਾ ਈਰਾਨ ਦਾ ਜਿਹੜਾ ਹੈਗਾ ਏਰੀਆ ਆ ਅਤੇ ਉਹਦੇ ਲਾਗੇ US ਜਿੱਥੇ ਪ੍ਰੈਜ਼ੈਂਸ ਹੈਗੀ US ਦੀਆਂ ਫੋਰਸਿਸ ਦੀ, ਕਾਫੀ ਜਿਹੜਾ ਮਾਹੌਲ ਉਹ ਉੱਥੇ ਗਰਮਾਇਆ ਹੋਇਆ। ਜੀ ਬਿਲਕੁਲ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਉੱਧਰ ਕੀ ਬਣਦਾ ਆ। ਜਿੱਦਾਂ ਤੁਸੀਂ ਦੱਸਿਆ ਵੀ ਈਰਾਨ ਵਾਲੇ ਕਹਿੰਦੇ ਆ ਵੀ ਜਿਹੜੇ CIA ਦੇ ਜਿਹੜੇ ਸਪਾਈ ਆ, ਜਸੂਸ ਆ, ਉਹਨਾਂ ਨੇ ਗ੍ਰਿਫਤਾਰ ਜਿਹੜਾ ਕਰ ਲਿਆ। 17 ਲੋਕਾਂ ਨੂੰ ਉੱਥੇ ਗ੍ਰਿਫਤਾਰ ਕੀਤਾ ਅਤੇ ਕਈਆਂ ਨੂੰ ਜਿੱਦਾਂ ਮੌਤ ਦੀ ਸਜ਼ਾ ਸੁਣਾਈ ਆ। ਮਾਈਕ ਪੋਂਪੀਓ ਨੇ ਅੱਜ ਜਿਹੜੇ UK ਦੇ ਜਿਹੜਾ ਫੜਿਆ ਗਿਆ ਟੈਂਕਰ ਆ ਉਸ ਦੇ ਬਾਬਤ ਉਹਨਾਂ ਨੇ ਕਿਹਾ ਵੀ ਇਹ ਹੁਣ UK ਦੀ ਖੁਦ ਦੀ ਸਿਰਦਰਦੀ ਆ, ਉਹਨਾਂ ਨੂੰ ਹੀ ਇਹ ਰਿਸਪੋਂਸੀਬਿਲਟੀ ਜਿਹੜੀ ਉਸ ਨੂੰ ਛਡਾਉਣ ਦੀ ਜਿਹੜੀ ਰਿਸਪੋਂਸੀਬਿਲਟੀ ਆ ਉਹਨਾਂ ਦੀ ਆਪਣੀ ਹੋਈ ਆ। ਸੋ ਇਹ ਕੰਮ ਕਹਿੰਦੇ ਵੀ ਸਾਡੇ ਤੋਂ ਜਿਹੜੀ ਉਹ ਉਮੀਦ ਨਾ ਹੀ ਇੱਕ ਹਿਸਾਬ ਦੇ ਨਾਲ ਰੱਖਣ। ਸੋ ਈਰਾਨ ਨੇ ਤਾਂ ਜਿਹੜਾ ਇਹਨਾਂ ਦਾ ਡਰੋਨ ਆ ਉਹ ਤਾਂ ਸੁੱਟਿਆ ਹੀ ਸੀਗਾ, ਉਸ ਦੇ ਤਾਂ ਸਾਰਾ ਪਤਾ ਲੱਗ ਹੀ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਇੱਕ US ਦੇ ਜਿਹੜਾ ਲੜਾਕੂ ਬੇੜਾ ਆ ਉਸ ਦੇ ਨਜ਼ਦੀਕ US ਵਾਲਿਆਂ ਨੇ ਈਰਾਨ ਦਾ ਡਰੋਨ ਜਿਹੜਾ ਆ ਉਹ ਵੀ ਇੱਕ ਸੁੱਟਿਆ ਸੀਗਾ। ਸੋ ਲਗਾਤਾਰ ਜਿਹੜਾ ਇਸ ਟਾਈਮ ਤਲਖੀ ਆ ਉਹ ਵਧੀ ਹੋਈ ਆ। 23 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਹਰਜੋਤ ਸਿੰਘ ਜੀ, ਜਿਹੜਾ ਬ੍ਰਿਟੇਨ ਦਾ ਉਹਨਾਂ ਨੇ UK ਦਾ ਜਿਹੜਾ ਜਹਾਜ਼ ਆ, ਆਇਲ ਟੈਂਕਰ ਆ, ਸਮੁੰਦਰੀ ਬੇੜਾ ਆ, ਉਸ ਨੂੰ ਜਿਹੜਾ ਉਹਨਾਂ ਨੇ ਫੜਿਆ ਹੋਇਆ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਲਗਾਤਾਰ ਜਿਹੜੀ ਇਸ ਟਾਈਮ ਹਾਲਾਤ ਆ ਉਹ ਜਿਹੜੇ ਇੱਕ ਚੰਗੇ ਨਹੀਂ ਆਪਾਂ ਕਹਿ ਸਕਦੇ। ਤਸਵੀਰਾਂ ਵੀ ਜਿਹੜੀਆਂ ਉਹਨਾਂ ਨੇ ਹਰਜੋਤ ਸਿੰਘ ਜੀ ਉਹ ਨਸ਼ਰ ਕੀਤੀਆਂ ਆ। ਜੇ ਤੁਸੀਂ ਉਹ ਤਸਵੀਰਾਂ ਦੇ ਵਿੱਚ ਦੇਖੋ ਤਾਂ ਬਹੁਤ ਸਾਰੇ ਉਸ ਦੇ ਵਿੱਚ ਇੰਡੀਅਨ ਅਤੇ ਇੱਕ ਸਰਦਾਰ ਵੀ ਜਿਹੜਾ ਬੰਦਾ ਨਜ਼ਰ ਆਉਂਦਾ ਜਿਸ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ। ਜਿਹੜੇ ਬ੍ਰਿਟੇਨ ਦਾ ਜਿਹੜਾ ਫਲੈਗ ਜਿਹੜਾ ਟੈਂਕਰ ਸਟੈਨਾ ਐਮਪੈਰੋ ਸੀਗਾ। ਸੋ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਵੀ ਉਸ ਦੇ ਵਿੱਚ ਜਿਹੜੇ ਇਸ ਟਾਈਮ ਫਸੇ ਹੋਏ ਨੇ। ਸੋ ਲੈਟਸ ਸੀ, ਇਹ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਆ। ਫਿਰ ਲਗਾਤਾਰ ਜਦੋਂ ਤੋਂ ਇਹਨਾਂ ਨੇ ਜਿਹੜੀ ਨਿਊਕਲੀਅਰ ਡੀਲ 'ਚੋਂ ਅਮਰੀਕਾ ਨੇ ਹੱਥ ਪਿੱਛੇ ਖਿੱਚੇ ਆ, ਈਰਾਨ ਲਗਾਤਾਰ ਆਪਣੀਆਂ ਅੱਖਾਂ ਆ ਉਹ ਦਿਖਾ ਰਿਹਾ ਆ। ਉਹ ਯੂਰਪ ਦੇ ਉੱਤੇ ਪ੍ਰੈਸ਼ਰ ਪਾ ਕੇ ਇਹ ਚਾਹੁੰਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਵਾਲੇ ਮੁੜ ਕੇ ਦੁਬਾਰਾ ਉਹਨਾਂ ਦੇ ਨਾਲ ਅਜਿਹੀ ਕੋਈ ਨਿਊਕਲੀਅਰ ਡੀਲ ਜਿਹੜੀ ਉਹ ਬਣਾ ਲੈਣ। ਜੀ ਬਿਲਕੁਲ। ਜਿਹੜੀਆਂ ਮਿਲਟਰੀ ਟੈਂਸ਼ਨਸ ਹੈਗੀਆਂ ਤਹਿਰਾਨ ਅਤੇ ਜਿਹੜੀਆਂ ਵੈਸਟ ਕੰਟੀਨੈਂਟ ਦੇ ਵਿੱਚ ਵੈਸਟ ਦੇ ਵਿੱਚ ਚੱਲ ਰਹੀਆਂ ਹੈਗੀਆਂ, ਕਾਫੀ ਜਿਹੜੀ ਟੈਂਸ਼ਨ ਆ ਇਹ ਬਣੀ ਹੋਈ ਹੈਗੀ ਆ। ਅਤੇ 17 ਜਿਹੜੇ ਇਰਾਨੀਅਨ ਸਿਟੀਜ਼ਨਸ ਆ, ਇਰਾਨ ਦੀ ਸਰਕਾਰ ਕਹਿੰਦੀ ਪਈ ਉਹ ਅਮਰੀਕਨ CIA ਲਈ ਕੰਮ ਕਰਦੇ ਸੀ ਅਤੇ ਉਹਨਾਂ ਨੂੰ ਜਿਹੜੀਆਂ ਆ US ਵੱਲੋਂ ਗੁੱਡ ਜੋਬਸ ਅਤੇ ਉਹਨਾਂ ਨੂੰ US ਦੇ ਵਿੱਚ ਮੂਵ ਹੋਣ ਦੇ ਲਈ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਅਤੇ ਉਹਨਾਂ ਨੂੰ ਮਨੀ ਜਿਹੜਾ ਆ ਉਹ ਪ੍ਰੋਮਿਸ ਕੀਤਾ ਗਿਆ ਸੀ। ਜੀ ਬਿਲਕੁਲ। ਆਈ ਥਿੰਕ ਇੱਦਾਂ ਦੇ ਕੰਮ ਤਾਂ ਬਹੁਤ ਸਾਰੇ ਮੁਲਕ ਇੱਕ ਦੂਜੇ ਦੇ ਵਿੱਚ ਘੁਸਪੈਠ ਕਰਨ ਦੇ ਲਈ ਕਰਦੇ ਹੀ ਰਹਿੰਦੇ ਹੋਣੇ ਆ। ਅਗਲੀ ਜਿਹੜੀ ਗੱਲ ਕਰੀਏ, ਕੱਲ੍ਹ ਕਾਫੀ ਇੰਪੋਰਟੈਂਟ ਦਿਨ ਹੈਗਾ, ਖਾਸ ਕਰਕੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਲਈ ਵੀ, ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਈ ਸਾਲ ਤੱਕ ਜਿਹੜੀ ਚੱਲੀ ਇਨਵੈਸਟੀਗੇਸ਼ਨ ਰੋਬਰਟ ਮਿਊਲਰ ਦੇ ਦੁਆਰਾ ਜਿਹੜੀ ਰਸ਼ੀਅਨ ਮੈਡਲਿੰਗ ਨੂੰ ਲੈ ਕੇ ਆ ਵੀ ਟਰੰਪ ਕੈਂਪੇਨ ਨੇ ਕਿਸੇ ਤਰੀਕੇ ਦੇ ਨਾਲ ਉਸ ਦੇ ਵਿੱਚ ਮੈਡਲਿੰਗ ਕੀਤੀ ਕਿ ਨਹੀਂ, ਪਰ ਉਸ ਦੇ ਵਿੱਚੋਂ ਇਹ ਉਹਨਾਂ ਨੇ ਸਿੱਟਾ ਕੱਢਿਆ ਵੀ ਅਬਸਟਰਕਸ਼ਨ ਕਰਨ ਦੀ ਜ਼ਰੂਰ ਜਿਹੜੀ ਰਾਸ਼ਟਰਪਤੀ ਟਰੰਪ ਨੇ ਕੋਸ਼ਿਸ਼ ਕੀਤੀ। ਅਤੇ ਕੱਲ੍ਹ ਦਾ ਦਿਨ ਕਹਿੰਦੇ ਆ ਵੀ ਕਾਫੀ ਇੱਕ ਟਰਬਲਸਮ ਜਿਹੜਾ ਉਹ ਹੋ ਸਕਦਾ ਆ। ਸੋ ਸਪੈਸ਼ਲ ਕੌਂਸਲ ਉੱਥੇ ਕੀ ਗੱਲਾਂ ਕਰਨਗੇ, ਕਿਵੇਂ ਕਹਿਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਪਰ ਅੱਜ ਰਾਸ਼ਟਰਪਤੀ ਟਰੰਪ ਨੇ ਉਸ ਦੇ ਉੱਤੇ ਜਿਹੜਾ ਬਿਆਨ ਦਿੰਦੇ ਹੋਏ ਫਿਰ ਉਹੀ ਕਿਹਾ, ਕਹਿੰਦੇ ਨੋ ਕਲੂਜਨ, ਨੋ ਅਬਸਟਰਕਸ਼ਨ। ਅਤੇ ਕਹਿੰਦੇ ਵੀ ਜੇ ਉਹ ਉਹਨਾਂ ਦੇ ਮੂਹਰੇ ਬੋਲਦੇ ਉੱਦਾਂ ਉਹਨਾਂ ਦੇ ਲਈ ਕਾਫੀ ਬੈਡ ਜਿਹੜਾ ਆ ਉਹ ਸਾਬਤ ਹੋ ਸਕਦਾ ਆ। ਹੁਣ ਅਬਸਟਰਕਸ਼ਨ ਦੇ ਬਾਰੇ ਜੇ ਕਹਿੰਦੇ ਆ ਉਹ ਗੱਲ ਕਰਦੇ ਆ। ਸੋ ਬਾਰ-ਬਾਰ ਉਹਨਾਂ ਨੂੰ ਬਗੈਰ ਕਿਸੇ ਸਬੂਤ ਤੋਂ ਕਨਫਲਿਕਟਡ ਰੋਬਰਟ ਮਿਊਲਰ ਜਿਹੜੇ ਆ ਉਹ ਕਹੀ ਜਾ ਰਹੇ ਆ। ਅਤੇ ਆਪਾਂ ਨੂੰ ਪਤਾ ਹੀ ਆ ਵੀ ਡੋਨਲਡ ਟਰੰਪ ਝੂਠ ਬੋਲਣ 'ਚ ਕਾਫੀ ਮਾਹਰ ਹੋ ਚੁੱਕੇ ਨੇ ਅਤੇ ਕਈ ਹਜ਼ਾਰ ਝੂਠ ਜਿਹੜੇ ਹੁਣ ਤੱਕ ਆਪਣੀ ਪ੍ਰੈਜ਼ੀਡੈਂਸੀ ਦੇ ਵਿੱਚ ਉਹ ਬੋਲ ਚੁੱਕੇ ਹੋਏ ਨੇ। ਸੋ ਇਹ ਦੇਖਦੇ ਹਾਂ ਵੀ ਹੁਣ ਜਿਹੜੇ ਡੈਮੋਕ੍ਰੇਟਸ ਆ ਉਹ ਉੱਥੇ ਉਹਨਾਂ ਨੂੰ ਕੀ ਸਵਾਲ ਪੁੱਛਦੇ ਆ ਰੋਬਰਟ ਮਿਊਲਰ ਦੇ ਕੋਲੋਂ, ਅਤੇ ਜਿਹੜੇ ਰਿਪਬਲਿਕਨਸ ਆ ਉਹ ਮਿਊਲਰ ਦੇ ਕੋਲੋਂ ਜਿਹੜੇ ਕੱਲ੍ਹ ਉਹ ਕੀ ਸਵਾਲ ਪੁੱਛਣਗੇ। ਅਤੇ ਬੜੇ ਲੋਕ ਜਿਹੜੇ ਇਸ ਦੇ ਉੱਤੇ ਟਿਕਟਕੀ ਲਗਾਈ ਬੈਠੇ ਹੋਏ ਆ ਵੀ ਇਸ ਦੇ ਵਿੱਚੋਂ ਨਿਕਲਣਾ ਕੀ ਆ। ਰਾਸ਼ਟਰਪਤੀ ਟਰੰਪ ਇਹ ਵੀ ਦੋਸ਼ ਲਾਉਂਦੇ ਆ
ਵੀ ਇਹਨਾਂ ਨੇ ਜਿਹੜੇ ਇੱਕ ਦੂਜੇ ਦੇ ਨਾਲ ਕਈ ਥਾਵਾਂ ਦੇ ਉੱਤੇ ਟੈਕਸਟ ਮੈਸੇਜ ਕਿਤੇ ਕਿਸੇ ਤਰੀਕੇ ਦੇ ਨਾਲ ਵੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਉਸ ਦੇ ਵਿੱਚ ਫਸਾਇਆ ਜਾਵੇ, ਫਿਰ ਉਹ ਡਿਲੀਟ ਕਰ ਦਿੱਤੇ ਬਗੈਰ ਕਿਸੇ ਸਬੂਤ ਤੋਂ ਜਿਹੜਾ ਉਹ ਗੱਲ ਕਹਿ ਰਹੇ ਆ। ਸੋ ਹੁਣ ਇਹ ਦੇਖਦੇ ਆ ਵੀ ਇਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਮਿਲਰ ਇਨਵੈਸਟੀਗੇਸ਼ਨ ਦੇ ਕਰਕੇ ਇਸ ਚੀਜ਼ ਦਾ ਪਰਦਾਫਾਸ਼ ਜਿਹੜਾ ਕਈ ਵਾਰੀ ਜਿਹੜਾ ਹੋ ਚੁੱਕਾ ਵੀ ਬਹੁਤ ਸਾਰੀਆਂ ਜਿਹੜੀਆਂ ਨਕਲੀ ਖਬਰਾਂ ਬੁਲਾ ਕੇ ਟਰੰਪ ਹੁਣਾਂ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੇਵਰ ਕਰਨ ਦੀ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਮਿਲੀਆਂ। ਟਰੋਲ ਫਾਰਮਸ ਬਹੁਤ ਜ਼ਿਆਦਾ ਜਿਹੜੇ ਆ ਉਹ ਚੱਲੇ, ਜਿਸ ਦੇ ਵਿੱਚ ਉਹ ਇਹਨਾਂ ਦੇ ਜਿਹੜੇ ਵਿਰੋਧੀ ਸੀਗੇ ਉਹਨਾਂ ਦਾ ਹਸੀ ਮਜ਼ਾਕ ਅਤੇ ਉਹ ਚੀਜ਼ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸੀ। ਕਿਸ ਤਰੀਕੇ ਦੇ ਨਾਲ ਜਿਹੜੇ ਹੋਰ ਇੱਥੇ ਰਸ਼ੀਅਨ ਏਜੰਟਸ ਜਿਹੜੇ ਆ ਉਹ ਕੰਮ ਕਰ ਰਹੇ ਸੀਗੇ। ਸੋ ਕਈ ਲੋਕ ਉਸ ਦੇ ਵਿੱਚ ਫਸੇ। ਇਹਨਾਂ ਦੇ ਕੈਂਪੇਨ ਦੇ ਜਿਹੜੇ ਰਹੇ ਆ ਪ੍ਰੈਜ਼ੀਡੈਂਟ ਚੇਅਰਮੈਨ ਜਿਹੜੇ ਰਹੇ ਆ ਰਾਸ਼ਟਰਪਤੀ ਟਰੰਪ ਦੇ ਚੇਅਰਮੈਨ ਦੇ, ਉਹ ਵੀ ਅੰਦਰ ਨੇ। ਸੋ ਬੜਾ ਕੁਛ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਪਰ ਜਿਹੜੇ ਕਈ ਰਿਪਬਲਿਕਨਸ ਉਹ ਅਜੇ ਵੀ ਕਹਿ ਰਹੇ ਆ, ਅਜੇ ਵੀ ਕਹਿੰਦੇ ਨੇ ਵੀ ਇਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਬਾਇਜ਼ਤ ਕਹਿ ਲਓ ਵੀ ਉਹ ਸਾਫ਼ ਹੀ ਆ, ਵੀ ਕਲੀਨ ਚਿੱਟ ਦਿੱਤੀ ਹੈ। ਜਦ ਕਿ ਰੋਬਰਟ ਮਿਲਰ ਨੇ ਆਪਣੀ ਉਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਸੀਗਾ ਜੇ ਕਲੀਨ ਚਿੱਟ ਦੇਣੀ ਹੁੰਦੀ ਤਾਂ ਮੈਂ ਉਹ ਆਪਣੀ ਰਿਪੋਰਟ ਦੇ ਵਿੱਚ ਲਿਖਣਾ ਸੀਗਾ। ਸੋ ਇਹ ਜਿਹੜੇ ਸ਼ਖਸੁਦਾ ਉਹਨਾਂ ਨੇ ਜਿਹੜੇ ਰੱਖੇ ਆ। ਕੱਲ੍ਹ ਕਾਫੀ ਕੁਛ ਜਿਹੜਾ ਆ ਇਹ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਨ ਵਾਲਾ ਆ। ਕਈ ਲੋਕ ਜਿੱਦਾਂ ਹਰਜੋਤ ਸਿੰਘ ਜੀ ਬਿੰਜ ਵਾਚਿੰਗ ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਵੀ ਕੋਈ ਜਿਹੜੇ ਇੱਥੇ ਸੀਜ਼ਨ ਲੋਕ ਦੇਖ ਜਾਂਦੇ ਆ। ਕਈ ਜਣੇ ਤਿਆਰੀ ਕਰੀ ਬੈਠੇ ਆ ਵੀ ਕੱਲ੍ਹ ਦੀ ਜਿਹੜੀ ਇਹ ਟੈਸਟੀਮੋਨੀ ਆ ਉਸ ਦੀ ਬਿੰਜ ਵਾਚ ਕਰਨੀ ਆ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਚੱਲੀਏ ਆਪਾਂ ਹਾਂਗਕਾਂਗ ਵੱਲ। ਹਾਂਗਕਾਂਗ ਦੇ ਵਿੱਚ ਜਿਹੜੇ ਪ੍ਰੋਟੈਸਟ ਹੈਗੇ ਆ ਮੁਜ਼ਾਹਰੇ ਉਹ ਹਜੇ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੇ ਆ। ਅਤੇ ਹੁਣ ਕਹਿੰਦੇ ਚਾਈਨਾ ਦੇ ਮੀਡੀਆ ਨੇ ਵੀ ਥੋੜ੍ਹੇ ਜਿਹੇ ਜਿਹੜੇ ਉਹ ਪ੍ਰੋਟੈਸਟ ਆ ਉਹਨਾਂ ਨੂੰ ਸ਼ੋਅ ਕੀਤਾ ਆਪਣੇ TV ਸਟੇਸ਼ਨਸ ਦੇ ਉੱਤੇ। ਅਤੇ ਹਾਂਗਕਾਂਗ ਦੇ ਵਿੱਚ ਟੀਅਰ ਗੈਸ ਜਿਹੜੀ ਆ ਬੜੀ ਬੁਰੀ ਤਰ੍ਹਾਂ ਜਿਹੜੀ ਆ ਪ੍ਰੋਟੈਸਟਰਸ ਦੇ ਉੱਤੇ ਯੂਜ਼ ਕੀਤੀ ਗਈ ਆ, ਜਿਨ੍ਹਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ। ਕੁਛ ਕੁ ਜਿਹੜੇ ਪ੍ਰੋਟੈਸਟਰਸ ਹੈਗੇ ਆ, ਪ੍ਰੋਟੈਸਟਰਸ ਦੇ ਮੁਤਾਬਕ 3 ਲੱਖ ਤੋਂ ਵੱਧ ਲੋਕ ਹਾਂਗਕਾਂਗ ਦੇ ਵਿੱਚ ਮੁਜ਼ਾਹਰਿਆਂ 'ਚ ਹਾਜ਼ਰ ਹੋਏ ਇੱਕ ਦਿਨ। ਅਤੇ ਜਿਹੜੀ ਉੱਥੇ ਦੀ ਪੁਲਿਸ ਆ ਉਹ ਕਹਿੰਦੀ ਆ ਵੀ ਨਹੀਂ 1,03,000 ਦੇ ਕਰੀਬ ਆ। ਜੇ ਪੁਲਿਸ ਵੀ ਇੰਨਾ ਮੰਗਦੀ ਆ, ਇੰਨਾ ਕਹਿ ਰਹੀ ਆ ਵੀ 1 ਲੱਖ ਦੇ ਕਰੀਬ ਆ, ਅਤੇ ਇਹਦਾ ਮਤਲਬ ਕਾਫੀ ਵੱਡੀ ਗਿਣਤੀ 'ਚ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਅਤੇ ਜਿੰਨੇ ਵੀ ਆਪਾਂ ਪਿਛਲੇ ਦਿਨਾਂ 'ਚ ਦੱਸਦੇ ਰਹੇ ਹਾਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਪ੍ਰੋਟੈਸਟ ਕਰਦੇ ਰਹੇ ਆ, ਕਿਸੇ ਤਰ੍ਹਾਂ ਦਾ ਉਹਨੇ ਨੁਕਸਾਨ ਨਹੀਂ ਕੀਤਾ। ਪਰ ਕੱਲ੍ਹ ਇੱਕ ਜਿਹੜਾ ਕੋਈ ਗਵਰਨਮੈਂਟ ਦਾ ਆਫਿਸ ਸੀ ਉਹਨੂੰ ਡੀਫੇਸ ਕੀਤਾ, ਉਹ 'ਤੇ ਉਹਨੇ ਕਾਲਾ ਕੂਲਾ ਪੇਂਟ ਵਗੈਰਾ ਇੱਦਾਂ ਦਾ ਮਾਰਿਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਜਿਹੜੀ ਹੁਣ ਖਬਰ ਇੱਕ ਰਿਪੋਰਟਾਂ ਜਿਹੜੀਆਂ ਸਾਹਮਣੇ ਆ ਰਹੀਆਂ, ਜਿਹੜੀ ਕੰਪਨੀ ਵਾਵਈ ਆ ਜਿਸ ਦੇ ਨਾਲ ਅਮਰੀਕਾ ਦਾ ਕਾਫੀ ਜ਼ਿਆਦਾ ਜਿਹੜਾ ਗੁੱਥਮ-ਗੁੱਥਾ ਵੀ ਚੱਲ ਰਿਹਾ, ਜਿਸ ਦੇ ਕਰਕੇ ਕਿਉਂਕਿ ਉਹ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੇ ਨਾਲ ਕਾਫੀ ਉਹਨਾਂ ਦਾ ਕਰੀਬੀ ਮਿੱਤਰ ਵੀ ਹੈਗਾ ਆ। ਉਹਦੇ ਜਿਹੜੇ ਕੁਛ ਗੋਪਨੀय ਦਸਤਾਵੇਜ਼ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਨਾਰਥ ਕੋਰੀਆ ਦੇ ਵਿੱਚ ਵਾਇਰਲੈਸ ਇੰਟਰਨੈਟ ਜਿਹੜਾ ਨੈਟਵਰਕ ਸੈਟਅਪ ਕਰਨ ਦੇ ਵਿੱਚ ਵਾਵਈ ਕਾਫੀ ਜ਼ਿਆਦਾ ਜਿਹੜਾ ਆ ਉੱਧਰ ਕੰਮ ਕਰ ਰਹੀ ਹੈਗੀ ਆ, ਅਤੇ ਉਹਨਾਂ ਨੇ ਉਸ ਦੇ ਵਿੱਚ ਜਿਹੜੀ ਮਦਦ ਵੀ ਆ ਉਹ ਕੀਤੀ ਆ। ਆਲਰੇਡੀ ਵਾਵਈ ਕੰਪਨੀ ਜਿਹੜੀ ਹੈਗੀ ਉਸ ਦੇ ਨਾਲ ਅਮਰੀਕਾ ਦੇ ਵਿੱਚ ਕਈ ਤਰੀਕੇ ਦੀਆਂ ਉਹਨਾਂ ਨੇ ਰੋਕਾਂ ਵੀ ਅਮਰੀਕਾ ਵਾਲਿਆਂ ਨੇ ਇਹਨਾਂ ਦੇ ਉੱਤੇ ਲਾਈਆਂ ਸੀਗੀਆਂ। ਇਹਨਾਂ ਦੀ ਜਿਹੜੀ CFO ਆ ਉਸ ਨੂੰ ਆਪਣੇ ਗੁਆਂਢੀ ਮੁਲਕ ਕੈਨੇਡਾ ਵਾਲਿਆਂ ਨੇ ਅਮਰੀਕਾ ਦੇ ਕਹਿਣ ਦੇ ਉੱਤੇ ਕਹਿੰਦੇ ਫੜ ਵੀ ਲਿਆ ਸੀਗਾ। ਸੋ ਕਾਫੀ ਜ਼ਿਆਦਾ ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਸਾਹਮਣੇ ਆ ਰਹੀ ਆ ਵੀ ਇਹਦੇ ਕਰਕੇ ਹਵਾਵਈ ਕੰਪਨੀ ਆ ਉਹ ਵੀ ਹੁਣ ਕਾਫੀ ਤੱਤੇ ਪਾਣੀ ਦੇ ਵਿੱਚ ਪੈ ਰਹੀ ਆ। ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦੇ ਉੱਤੇ ਅਮਰੀਕਾ ਜਿਹੜੀ ਆ ਉਹ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਉਹ ਕਰਦੇ ਆ। ਇਹ ਤਾਂ ਚਲੋ ਵੈਸੇ ਜੇ ਉਹਨਾਂ ਦੇ ਪੱਖ ਤੋਂ ਦੇਖਿਆ ਜਾਵੇ ਚਾਈਨਾ ਦਾ ਕਰੀਬੀ ਮੁਲਕ ਹੈਗਾ ਆ, ਨਾਰਥ ਕੋਰੀਆ ਉਸ ਦਾ ਮਿੱਤਰ ਆ। ਚਾਈਨਾ ਦੇ ਜਿਹੜੇ ਮੇਨ ਉਤਲੇ ਲੀਡਰਾਂ ਦਾ ਉਹ ਕਲੋਜ਼ ਐਲਾਈ ਹੈਗਾ ਵਾਵਈ ਕੰਪਨੀ ਵਾਲੇ। ਸੋ ਉਹਨਾਂ ਨੇ ਉਹਨਾਂ ਨੂੰ ਅੰਦਰ ਖਾਤੇ ਜਿਹੜਾ ਉਹ ਕਾਂਟਰੈਕਟ ਜਾਂ ਉਹ ਕੰਮ ਕਰਨ ਦੇ ਲਈ ਉੱਥੇ ਘੱਲ ਵੀ ਦਿੱਤਾ ਹੋਊਗਾ। ਪਰ ਜਿਹੜੀ ਇਹ ਹੁਣ ਕੌਨਫੀਡੈਂਸ਼ੀਅਲ ਗੋਪਨੀय ਦਸਤਾਵੇਜ਼ ਸਾਹਮਣੇ ਆਏ ਆ ਉਸ ਦੇ ਕਰਕੇ ਇੱਕ ਵਾਰੀ ਜਿਹੜੀ ਆ ਹਿਲਜੁਲ ਬਹੁਤ ਜ਼ਿਆਦਾ ਜਿਹੜੀ ਉੱਥੇ ਵੱਧ ਚੁੱਕੀ ਹੋਈ ਆ ਵੀ ਹੁਣ ਵਾਵਈ ਕੰਪਨੀ ਦੇ ਨਾਲ ਕੀ ਹੋਊਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਵਾਲੇ ਕੀ ਉਸ ਦੇ ਉੱਤੇ ਕੋਈ ਹੋਰ ਸੈਂਕਸ਼ਨਸ ਰੋਕਾਂ ਜਿਹੜੀਆਂ ਲਾਉਣਗੇ, ਕਿਉਂਕਿ ਇਹ ਤਾਂ ਅਮਰੀਕਾ ਦੀਆਂ ਸੈਂਕਸ਼ਨਸ ਦੇ ਵਿੱਚ ਹੈਗਾ ਵੀ ਜਿਹੜਾ ਵੀ ਕੋਈ ਮਦਦ ਕਰਦਾ ਆ ਨਾਰਥ ਕੋਰੀਆ ਦੀ ਕਿਸੇ
ਅਜਿਹੇ ਤਰੀਕੇ ਦੇ ਨਾਲ ਕੋਈ ਇੰਪੋਰਟ ਐਕਸਪੋਰਟ ਵੀ ਕਰਦਾ ਆ ਤਾਂ ਉਹ ਆਪਣੇ ਪੱਧਰ ਦੇ ਉੱਤੇ ਉਹਨਾਂ ਉੱਤੇ ਜਿਹੜੀਆਂ ਵੱਖਰੀਆਂ ਰੋਕਾਂ ਜਿਹੜੇ ਹੈਲਪ ਵੀ ਕਰ ਰਹੇ ਹੁੰਦੇ ਆ ਉਹਨਾਂ ਉੱਤੇ ਵੀ ਲਾ ਦਿੰਦੇ ਆ। ਵਾਵਈ ਕਾਫੀ ਇੱਕ ਵੱਡਾ ਬ੍ਰਾਂਡ ਆ, ਕਾਫੀ ਵੱਡੀ ਇੱਕ ਕੰਪਨੀ ਵਿਸ਼ਵ ਦੇ ਵਿੱਚ ਉਹ ਬਣਦੀ ਉੱਭਰ ਕੇ ਜਿਹੜੀ ਉਹ ਆ ਰਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਉਹਨਾਂ ਦੇ ਨਾਲ ਕਿਸ ਤਰੀਕੇ ਦਾ ਹੁਣ ਅਮਰੀਕਾ ਦਾ ਵਰਤਾਰਾ ਰਹਿੰਦਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਵਾਈਟ ਹਾਊਸ ਤੇ ਕਾਂਗਰੈਸ਼ਨਲ ਲੀਡਰਸ ਹੈਗੇ ਆ ਉਹ ਬਜਟ ਡੀਲ ਦੇ ਉੱਤੇ ਲਗਭਗ ਲਾਗੇ ਪਹੁੰਚ ਗਏ ਹੈਗੇ ਆ ਤੇ ਇਸੇ ਤਰ੍ਹਾਂ ਕਿੰਨਾ ਕੁ ਜਿਹੜਾ ਖਰਚਾ ਹੈਗਾ ਆ ਉਹ ਪੈਂਟਾਗਨ ਦੇ ਉੱਤੇ ਖਰਚਣਾ ਆ ਉਹਦੇ ਵਿੱਚ ਥੋੜ੍ਹਾ ਜਿਹਾ ਰੇਜ਼ ਕੀਤੀ ਗਈ ਆ। ਨੌਨ ਡਿਫੈਂਸ ਪ੍ਰੋਗਰਾਮ ਜਿਹੜੇ ਆ ਉਹਨਾਂ ਦੇ ਵਿੱਚ ਵੀ ਥੋੜ੍ਹਾ ਇਨਕਰੀਜ਼ ਕੀਤਾ ਗਿਆ। ਜਿਹੜੀ ਡੈਪਟ ਲਿਮਿਟ ਆ ਉਹ ਜੁਲਾਈ 2001 ਤੱਕ ਜਿਹੜੀ ਆ ਉਹਨੂੰ ਐਕਸਟੈਂਡ ਕੀਤੀ ਗਈ ਆ। ਇਹਦੇ ਸੰਬੰਧ ਦੇ ਵਿੱਚ ਟ੍ਰੇਜਰੀ ਸੈਕਟਰੀ ਜਿਹੜੇ ਸਟੀਵਨ ਮਨੂਚਿਨ ਆ ਅਤੇ ਸਪੀਕਰ ਨੈਂਸੀ ਪਲੋਸੀ ਆ ਉਹ ਕਹਿੰਦੇ ਦੋਨੋਂ ਰਲ ਕੇ ਜਿਹੜੇ ਆ GOP ਲੀਡਰਸ ਦੇ ਨਾਲ ਡਿਸਕਸ਼ਨ ਕਰ ਰਹੇ ਹੈਗੇ ਆ ਅਤੇ ਨਾਲ ਦੀ ਨਾਲ ਉਹਨਾਂ ਦੇ ਸੈਨੇਟ ਮਿਨੋਰਟੀ ਲੀਡਰ ਚੱਕ ਸ਼ੂਮਰ ਵੀ ਹੈਗੇ ਆ ਜਿਹੜੇ ਕਲੋਜ਼ਲੀ ਕਹਿੰਦੇ ਇਨਵੋਲਵ ਆ। ਸੋ ਇਹ ਡੀਲ ਆਲਮੋਸਟ ਬਣ ਜਾਏਗੀ। ਕੁਛ ਕੁ ਜਿਹੜੀਆਂ ਟੈਕਨੀਕਲ ਲੈਂਗੁਏਜ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਵਰਕਆਊਟ ਕਰ ਰਹੇ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਇੰਡੀਆਨਾ ਦੀ ਇੱਕ ਜਿਹੜੀ ਔਰਤ ਆ, ਇੱਕ ਮਾਂ ਆ, ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਦੋਂ ਇੱਕ ਡਿਪਾਰਟਮੈਂਟ ਆਫ ਚਾਈਲਡ ਸਰਵਿਸਿਜ਼ ਦੇ ਨਾਲ ਇੰਟਰਵਿਊ ਦੇ ਲਈ ਆਈ। ਅਤੇ ਦੇਖੋ ਚਾਈਲਡ ਸਰਵਿਸਿਜ਼ ਵਾਲੀ ਡਿਪਾਰਟਮੈਂਟ ਦੇ ਨਾਲ ਇੰਟਰਵਿਊ ਲਈ ਆਈ ਅਤੇ ਆਪਣੇ ਨਿਆਣੇ ਨੂੰ ਉਹ ਗੱਡੀ 'ਚ ਉੱਦਾਂ ਹੀ ਛੱਡ ਆਈ। ਗੱਡੀ ਜਿਹੜੀ ਆ ਉਹ ਲਗਾਤਾਰ ਗਰਮ ਹੁੰਦੀ ਜਾ ਰਹੀ ਸੀ। ਜੈਨੀਫਰ ਕੇ ਔਸਟ ਨਾਂ ਦੀ ਜਿਹੜੀ ਔਰਤ 27 ਸਾਲਾਂ ਦੀ ਇਹ ਉਮਰ ਦੀ ਸੀਗੀ, ਆਪਣੇ ਨਿਊ ਬੋਰਨ ਨੂੰ ਜਿਹੜੀ ਉਸ ਅਪੁਆਇੰਟਮੈਂਟ ਦੇ ਉੱਤੇ ਜਿਹੜੀ ਉਹ ਲੈ ਕੇ ਆਈ, ਪਰ ਉਸ ਨੂੰ ਉਹ ਵਿੱਚੇ ਹੀ ਜਿਹੜਾ ਛੱਡ ਕੇ ਅਤੇ ਆਪ ਇੰਟਰਵਿਊ ਦੇ ਲਈ ਉੱਥੇ ਉਹ ਪਹੁੰਚ ਗਈ। ਇਹ ਕੋਰਟ ਦੇ ਜਿਹੜੇ ਦਸਤਾਵੇਜ਼ ਆ, ਇਹ ਅਦਾਲਤ ਦੀ ਦਸਤਾਵੇਜ਼ ਉਹ ਦੱਸ ਰਹੇ ਆ। ਸੋ 4 ਦਿਨਾਂ ਦਾ ਹੀ ਕਹਿੰਦੇ ਅਜੇ ਉਹ ਬੱਚਾ ਸੀਗਾ ਅਤੇ ਹੁਣ ਜਿਹੜਾ ਉਸ ਨੂੰ ਬੀਬੀ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ। ਸੋ ਇੱਦਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਬਹੁਤ ਵਾਰੀ ਜਿਹੜੇ ਕਈ ਮਾਪੇ ਲਾਪਰਵਾਹੀਆਂ ਜਿਹੜੀਆਂ ਉਹ ਕਰ ਜਾਂਦੇ ਆ ਅਤੇ ਇਹਦੇ ਕਰਕੇ ਇੱਕ ਤਾਂ ਸਾਰੀ ਉਮਰ ਦੇ ਲਈ ਬੱਚਾ ਆਪਣੇ ਹੱਥੋਂ ਜਿਹੜਾ ਉਹ ਗਵਾਉਣਗੇ ਵੀ ਉਹਨਾਂ ਨੇ ਕਹਿਣਾ ਵੀ ਇਹ ਤਾਂ ਲਾਪਰਵਾਹ ਨੇ ਮਾਪੇ ਅਤੇ ਤੁਹਾਡੇ ਕੋਲ ਜਿਹੜਾ ਇਹ ਦੇ ਨਹੀਂ ਸਕਦੇ ਅਤੇ ਉਹ ਫਿਰ ਬਾਅਦ ਦੇ ਵਿੱਚ ਨਾਲੇ ਉਹਨੂੰ ਗ੍ਰਿਫਤਾਰੀ ਵੀ ਜਿਹੜੀ ਉਹ ਕਰਨੀ ਪਈ ਆ। ਸੋ ਇਹ ਦੇਖਣ ਵਾਲੀ ਗੱਲ ਆ ਵੀ ਕੀ ਹੋਊਗਾ। ਹੁਣ ਦੇਖੋ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਚਾਈਲਡ ਸਰਵਿਸ ਵਾਲਿਆਂ ਨੇ ਕਿੱਡੀ ਤੇਜ਼ੀ ਦੇ ਨਾਲ ਕੰਮ ਕੀਤਾ, ਪਰ ਮਾਈਗਰੈਂਟ ਬੱਚਿਆਂ ਦੇ ਹਾਲਾਤ ਦੇਖਦੇ ਹੋਏ ਉੱਥੇ ਉੱਦਾਂ ਹੀ ਜਿਹੜੇ ਆ ਉਹ ਚੁੱਪੀ ਸਾਧੀ ਹੋਏ ਆ ਵੀ ਉਹਨਾਂ ਬੱਚਿਆਂ ਦਾ ਜਿਹੜਾ ਇਸ ਟਾਈਮ ਕਿੱਦਾਂ ਦਾ ਹਸ਼ਰ ਹੋ ਰਿਹਾ ਆ। ਕਈ ਬੱਚੇ ਜਿਹੜੇ ਆ ਉੱਥੇ ਮਾਈਗਰੈਂਟ ਫੈਸਿਲਿਟੀਜ਼ ਦੇ ਵਿੱਚ ਡਿਟੈਂਸ਼ਨ ਸੈਂਟਰ 'ਚ ਲਗਾਤਾਰ ਉੱਥੇ ਮਰ ਰਹੇ ਆ। 12 ਜਣਿਆਂ ਦੀ ਆਲਰੇਡੀ ਜਿਹੜੀ ਆ ਡਿਟੈਂਸ਼ਨ ਸੈਂਟਰਸ ਦੇ ਵਿੱਚ ਇਸ ਪ੍ਰਸ਼ਾਸਨ ਦੇ ਅਧੀਨ ਮੌਤ ਹੋ ਚੁੱਕੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਜੌਨ ਪੌਲ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਸੀ, ਉਹ 90 ਸਾਲਾਂ ਤੋਂ ਉੱਪਰ ਦੇ ਸੀਗੇ, ਉਹ ਛੱਡ ਚੁੱਕੇ ਸੀ ਸੁਪਰੀਮ ਕੋਰਟ ਦੇ, ਪਰ ਉਹਨਾਂ ਦੇ ਜਿਹੜੀ ਬੋਡੀ ਆ ਹੁਣ ਉਹ ਉੱਥੇ ਸੁਪਰੀਮ ਕੋਰਟ ਦੇ ਵਿੱਚ ਰੱਖੀ ਗਈ ਆ ਅਤੇ ਜਿਹਦੇ ਵਿੱਚ 80 ਤੋਂ ਵੱਧ ਜਿਹੜੇ ਕਹਿੰਦੇ ਫਾਰਮਰ ਕਲਰਕ ਜਿਹੜੇ ਆ ਉਹਨਾਂ ਦੇ ਲਈ ਕੰਮ ਕਰਦੇ ਸੀਗੇ, ਉਹ ਉਹਨਾਂ ਦੀ ਜਿਹੜੀ ਆ ਉਹਨੂੰ ਕੰਪਨੀ ਉਹਨੂੰ ਉਹਦੇ ਨਾਲ ਲੈ ਕੇ ਬੋਡੀ ਨੂੰ ਚੱਲਣਗੇ। ਉਹਨਾਂ ਨੇ ਬਹੁਤ ਹੀ ਜਿਹੜੇ ਅਹਿਮ ਫੈਸਲੇ ਆ ਜਦੋਂ ਉਹ ਸੁਪਰੀਮ ਕੋਰਟ ਦੇ ਜੱਜ ਹੁੰਦੇ ਸੀ ਆਪਣੇ ਸਮੇਂ ਦੇ ਦੌਰਾਨ ਲਏ, ਪਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਸੀ। ਜੀ ਅਤੇ ਹਰਜੋਤ ਸਿੰਘ ਜੀ ਇੱਕ ਇੱਥੇ ਆਪਾਂ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਵੀ ਸੰਬੰਧਿਤ ਜਿਹੜੀਆਂ ਕੁਛ ਖਬਰਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਾਂਗੇ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ BJ's Gear ਪਿਛਲੇ 28 ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰ ਦੀ ਰਿਪੇਅਰ ਕਰ ਰਹੇ ਹਨ। ਇਹ ਇੱਕ ਕੰਪਲੀਟ ਗੇਅਰ ਸ਼ਾਪ ਹੈ। ਹਰ ਤਰ੍ਹਾਂ ਦੀ ਟਰਾਂਸਮਿਸ਼ਨ 5 ਸਪੀਡ ਤੋਂ 18 ਸਪੀਡ ਰੀਬਿਲਡ ਲੈ ਸਕਦੇ ਹੋ। ਰੌਕਵੈਲ ਈਟਨ ਸਪਾਈਸਰ ਦੇ ਰੀਅਰ ਐਂਡ ਰੀਬਿਲਡ ਵੀ ਮਿਲਦੇ ਹਨ। ਹਰ ਤਰ੍ਹਾਂ ਦਾ ਯੂਜ਼ਡ ਟਰੱਕ ਪਾਰਟ ਇਹਨਾਂ ਦੇ ਕੋਲ ਮੌਜੂਦ ਹੈ। ਇੰਜਨ, ਰੇਡੀਏਟਰ, ਹੁੱਡ, ਡਿਫਰੈਂਸ਼ੀਅਲ, ਸਲਾਈਡਰ, ਡਰਾਈਵ ਲਾਈਨ, ਐਕਸਲ ਸ਼ਾਫਟ, ਫਿਊਲ ਟੈਂਕ, ਇਹ ਹਰ ਇੱਕ ਚੀਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ ਤੇ ਹਮੇਸ਼ਾ ਸਟਾਕ ਦੇ ਵਿੱਚ ਹੁੰਦੀ ਹੈ। ਵੈਸਟ ਸੈਕਰਾਮੈਂਟੋ ਵਾਲੇ BJ's Gears ਨੰਬਰ 916 372 3518 916 372 3518।
ਇਹ ਆਪਣਾ ਬਿਜ਼ਨਸ ਸੈੱਲ ਕਰ ਰਹੇ ਹਨ ਵਿਦ ਇਨਵੈਂਟੋਰੀ 10,000 ਸਕੁਅਰ ਫੀਟ ਦੀਆਂ 2 ਬਿਲਡਿੰਗ ਲੀਜ਼ ਤੇ ਦੇਣਗੇ 28 ਸਾਲ ਤੋਂ ਸੇਮ ਜਗ੍ਹਾ ਤੇ। ਹੋਰ ਜਾਣਕਾਰੀ ਲਈ ਕਾਲ 916 372 3518 916 372 3518। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਲਰਜੀ, ਐਗਜ਼ੀਮਾ, ਸੋਰਾਇਸਿਸ, ਜੁਆਇੰਟ ਪੇਨ, ਕੋਲਾਈਟਸ, ਹਾਰਟ, ਲੀਵਰ, ਕਿਡਨੀ ਜਾਂ ਫਿਰ ਹੋਰ ਵੀ ਕੋਈ ਤਕਲੀਫ ਹੈ ਤਾਂ ਕਾਲ ਕਰੋ ਬਾਇਓਵੇ ਕਲੀਨਿਕ, ਜਿੱਥੇ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਅਤੇ ਹੋਮਿਓਪੈਥੀ ਨਾਲ ਕੀਤਾ ਜਾਂਦਾ ਹੈ। ਤੁਸੀਂ ਆਯੁਰਵੈਦਿਕ ਅਤੇ ਹੋਮਿਓਪੈਥੀ ਸਪੈਸ਼ਲਿਸਟ ਡਾਕਟਰ ਸਰਬਜੀਤ ਕੰਬੋਜ ਨੂੰ 21 ਜੁਲਾਈ ਹਿਲਟਨ ਹੋਮਵੁੱਡ ਸਵੀਟਸ ਨੀਅਰ 에ਅਰਪੋਰਟ ਸੈਕਰਾਮੈਂਟੋ ਮਿਲ ਸਕਦੇ। ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਇਸ ਮੌਕੇ ਓਨਰ ਆਪਰੇਟਰਸ ਅਤੇ ਕੰਪਨੀ ਡਰਾਈਵਰਸ ਹਾਇਰ ਕਰ ਰਹੇ ਹਨ। ਕੈਲੀਫੋਰਨੀਆ ਤੋਂ ਫੀਨਿਕਸ, ਨੋਗਲਸ, ਐਰੀਜ਼ੋਨਾ, ਡੈਲਸ, ਅਲਪਾਸੋ, ਟੈਕਸਸ, ਮਿਡਵੈਸਟ, ਈਸਟ ਕੋਸਟ ਤੇ ਪੱਕੇ ਲੋਡ ਹਨ। ਪੂਰੇ ਅਮਰੀਕਾ ਦੇ ਵਿੱਚ ਚੱਲਦੇ ਹਨ। ਲੋਡ ਡਿਲੀਵਰ ਕਰਕੇ ਪੇਪਰ ਵਰਕ ਸਬਮਿਟ ਕਰੋ ਤੇ ਪੇਮੈਂਟ ਉਸੇ ਵੇਲੇ ਲਓ। ਅੱਜ ਹੀ ਕਾਲ ਕਰੋ ਸਨਸ਼ਾਈਨ ਐਕਸਪ੍ਰੈਸ ਬੇਕਰਸਫੀਲਡ ਵਾਲੇ ਮਨਜੀਤ ਸਿੰਘ ਹੁਣਾਂ ਨੂੰ 661-340-0054 661 340 0054 ਜਾਂ ਜੈਸੀ ਕੌਰ ਨੂੰ 661-340-0046 661 340 0046। ਗੱਲ ਵੰਗ ਦੀ ਕਰਾਂ ਜਾਂ ਤੇਰੀ ਸੰਗ ਦੀ, ਦੋਵੇਂ ਚੀਜ਼ਾਂ ਸੋਹਣੀਆਂ ਨਹੀਂ ਦੋਵੇਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜੱਸੀ ਸੋਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਸ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਨਾਲ ਕੁਝ ਸੰਬੰਧਿਤ ਜਿਹੜੇ ਚੇਂਜਿਸ ਆ ਉਸ ਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਵੀ ਜਿਹੜੇ ਦੱਸਦੇ ਰਹੇ ਹਾਂ। ਨਵੀਆਂ ਜਿਹੜੀਆਂ ਕੁਝ ਰੂਲਸ ਰੈਗੂਲੇਸ਼ਨ ਜਾਂ ਨਵੀਆਂ ਕੁਝ ਪ੍ਰਪੋਜ਼ਡ ਜਿਹੜੇ ਰੂਲਸ ਆ ਉਹ ਜਿਹੜੇ ਰੱਖੇ ਗਏ ਆ ਉਸ ਦੇ ਬਾਰੇ ਆਪਾਂ ਜਾਣਕਾਰੀ ਜੇ ਦਿੰਦੇ ਜਾਈਏ। ਪਿਛਲੇ ਦਿਨਾਂ ਦੇ ਵਿੱਚ ਤਾਂ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਨਵੇਂ ਰੂਲ ਦੇ ਮੁਤਾਬਕ ਹੁਣ ਜੇ ਕੋਈ ਅਸਾਈਲਮ ਦਾ ਕੇਸ ਇੱਥੇ ਕਹਿੰਦਾ ਵੀ ਪੋਰਟ ਆਫ ਐਂਟਰੀ ਦੇ ਉੱਤੇ ਪੋਰਟ ਆਫ ਜਿਹੜਾ ਹੁੰਦੀ ਹੈ ਐਂਟਰੀ ਹੁੰਦੀ ਆ ਜਿੱਥੇ ਜਾ ਕੇ ਅਸਾਈਲਮ ਦੇ ਕੇਸ ਦੇ ਲਈ ਅਪਲਾਈ ਕਰਨਾ ਆ, ਵੀ ਉਹਨਾਂ ਨੂੰ ਪਹਿਲਾਂ ਇਹ ਦਿਖਾਉਣਾ ਪਊਗਾ ਵੀ ਉਹ ਜਿਸ ਮੁਲਕ ਥਾਣੀ ਆ ਰਹੇ ਆ ਵੀ ਕੀ ਉੱਥੇ ਉਹਨਾਂ ਨੇ ਅਪਲਾਈ ਕੀਤਾ ਸੀ, ਅਸੈਪਟ ਹੋਇਆ ਸੀ ਜਾਂ ਰਿਜੈਕਟ ਹੋਇਆ ਸੀ ਜਾਂ ਜੋ ਕੁਛ ਵੀ ਹੋਇਆ ਸੀ ਉਹ ਉਸ ਦੇ ਬਾਰੇ ਜਿਹੜਾ ਉਹ ਦੱਸਣਾ ਪਊਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਹੁਣ ਇਹ ਆ ਰਿਹਾ ਆ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ
ਜਿਸ ਦੇ ਅਧੀਨ ਕਸਟਮ ਬਾਰਡਰ ਪੈਟਰੋਲ ਏਜੰਟਸ ਜਿਹੜੇ ਆਉਂਦੇ ਨੇ ਵੀ ਉਹਨਾਂ ਦਾ ਜਿਹੜਾ ਦਾਇਰਾ ਆ ਉਹ ਕਾਫੀ ਜ਼ਿਆਦਾ ਵਧਾਇਆ ਜਾ ਰਿਹਾ ਆ। ਹਾਲ ਦੀ ਘੜੀ ਜਿਹੜੇ ਕਾਨੂੰਨ ਜਿਹੜਾ ਹੁਣ ਮੌਜੂਦਾ ਤੌਰ ਦੇ ਉੱਤੇ ਚੱਲ ਰਿਹਾ ਆ ਉਸ ਦੇ ਵਿੱਚ ਜਿਹੜਾ ਕਸਟਮ ਬਾਰਡਰ ਪੈਟਰੋਲ ਦਾ ਏਜੰਟ ਆ ਉਹ ਬਾਰਡਰ ਤੋਂ 100 ਮੀਲ ਦੇ ਅਧੀਨ, ਬਾਰਡਰ ਤੋਂ 100 ਮੀਲ ਅੰਦਰ ਤੱਕ ਜੇ ਕਿਸੇ ਨੂੰ ਫੜਦਾ ਹੈ ਇਸ ਇਮੀਗ੍ਰੇਸ਼ਨ ਦੇ ਕਿਸੇ ਮਾਮਲੇ ਦੇ ਵਿੱਚ ਤਾਂ ਉਸ ਦੀ ਜਿਹੜੀ ਉਹ ਪੁੱਛਤਾਛ ਉਸ ਨੂੰ ਡਿਟੇਨ ਵਗੈਰਾ ਜਿਹੜਾ ਆ ਉਹ ਕਰ ਸਕਦੇ ਨੇ। ਪਰ ਹੁਣ ਇਹ ਜਿਹੜਾ ਇੱਕ ਪ੍ਰਪੋਜ਼ਡ ਐਕਸਪੈਂਸ਼ਨ ਆ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵੱਲੋਂ ਆ ਰਿਹਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਕਹਿ ਲਓ ਵੀ ਕਹਿਣ ਦੇ ਉੱਤੇ, ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜਾ ਕਸਟਮ ਬਾਰਡਰ ਪੈਟਰੋਲ ਏਜੰਟ ਆ ਉਸ ਦੇ ਕੋਲ ਇਕੱਲਾ ਸਿਰਫ 100 ਮੀਲ ਦੇ ਅੰਦਰ ਤੱਕ ਹੀ ਨਹੀਂ ਪੂਰੇ ਅਮਰੀਕਾ ਦੇ ਵਿੱਚ ਕਿਤੇ ਵੀ ਜਿਹੜਾ ਆ ਉਹਨਾਂ ਦੇ ਕੋਲ ਅਖਤਿਆਰ ਹੋਵੇਗਾ ਵੀ ਉਹ ਇਮੀਗ੍ਰੇਸ਼ਨ ਵਾਲੇ ਜਿਹੜੇ ਲੋਕਾਂ ਨੂੰ ਡਿਟੇਨ ਕਰ ਸਕਣ। ਇਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਸਾਰੇ ਦੇ ਸਾਰੇ ਜਾਣੇ ਜਿੰਨੇ ਵੀ ਲੋਕ ਇੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਉਹ CBP ਦੇ ਅਧੀਨ ਉਹਨਾਂ ਦੇ ਜਿਹੜੇ ਕਾਰਜਕਾਰੀ ਜਿਹੜੀ ਥਾਂ ਆ ਉਸ ਦੇ ਅਧੀਨ ਜਿਹੜਾ ਉਹ ਆ ਜਾਣਗੇ ਜੇ ਇਹ ਪ੍ਰਪੋਜ਼ਡ ਐਕਸਪੈਂਸ਼ਨ ਜਿਹੜਾ ਹੈ ਇਸ ਨੂੰ ਅਪਰੂਵ ਕਰ ਦਿੱਤਾ ਜਾਂਦਾ ਆ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੀ 2020 ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈਗੀ ਆ ਉਹਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਜਾਂ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਆਪਣਾ ਜਿਹੜਾ ਮੇਨ ਇਸ਼ੂ ਆ ਉਸ ਨੂੰ ਉਹ ਇਮੀਗ੍ਰੇਸ਼ਨ ਬਣਾਉਣ ਜਾ ਰਹੇ ਆ ਕਿਉਂਕਿ ਜਿਹੜੀ US ਦੀ ਇਕੋਨਮੀ ਆ ਉਹ ਬਹੁਤ ਸਟਰੋਂਗ ਆ। ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਕੰਮ ਕਰਨ ਦੇ ਲਈ। ਸੋ ਇਕੋਨਮੀ ਸਟਰੋਂਗ ਆ ਅਤੇ ਜਿਹੜਾ ਮੇਨ ਇਸ਼ੂ ਉਹ ਇਮੀਗ੍ਰੇਸ਼ਨ ਦਾ 2020 ਦੀ ਇਲੈਕਸ਼ਨ ਵਿੱਚ ਬਣਾਉਣ ਜਾ ਰਹੇ ਆ ਉਹਨੂੰ ਦੇਖਦੇ ਹੋਏ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਹਾਰਡ ਲਾਈਨ ਸਟੈਂਡ ਲਿਆ। ਆਪਾਂ ਦੱਸਿਆ ਸੀ ਵੀ ਕਿਸ ਤਰ੍ਹਾਂ ਪੋਲੀਟੀਕਲ ਅਸਾਈਲਮ ਇੱਕ ਤਰ੍ਹਾਂ ਨਾਲ ਬੰਦ ਕਰਨ ਜਾ ਰਹੇ ਆ ਵੀ ਜਿਹੜੇ ਬੰਦੇ ਕਿਸੇ ਹੋਰ ਮੁਲਕ ਦੇ ਥਰੂ ਆਉਂਦੇ ਆ ਉਹ ਕਹਿੰਦੇ ਵੀ ਸਭ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਅਪਲਾਈ ਕਰਨਾ ਪਵੇਗਾ, ਫਿਰ ਜੇ ਉੱਥੋਂ ਡਿਨਾਈ ਹੁੰਦਾ ਫਿਰ ਉਹ USA 'ਚ ਕਰ ਸਕਦੇ ਆ। ਹੁਣ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਪਹਿਲਾਂ ਹੁੰਦਾ ਸੀ ਵੀ ਜੇ ਕੋਈ 100 ਮੀਲ ਦੇ ਅੰਦਰ ਫੜਦੇ ਹੈਗੇ ਆ ਅਤੇ ਹੁਣ ਉਹਨਾਂ ਨੇ ਪੂਰੇ USA 'ਚ ਕਰਤਾ ਵੀ ਕਿਤਿਓਂ ਵੀ ਤੁਸੀਂ ਫੜ ਸਕਦੇ ਆ। ਅਤੇ ਕੱਲ੍ਹ ਨੂੰ ਜਿਹੜਾ ਟਿਊਜ਼ਡੇ ਨੂੰ ਇੱਕ ਜਿਹੜਾ ਹੋਮਲੈਂਡ ਸਿਕਿਉਰਿਟੀ ਵੱਲੋਂ ਫੈਡਰਲ ਰਜਿਸਟਰ ਜਿਹੜਾ ਪਬਲਿਸ਼ ਹੋਣਾ ਹੈਗਾ ਆ ਉਹਦੇ ਵਿੱਚ ਉਹ ਐਡ ਕਰਨ ਜਾ ਰਹੇ ਆ ਭਈ ਜਿਹੜਾ ਬੰਦਾ 2 ਸਾਲ ਤੱਕ ਜਾਂ 2 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਉਹ ਪ੍ਰੂਵ ਨਹੀਂ ਕਰ ਸਕਦਾ ਮੈਂ ਕਿੱਥੇ ਰਿਹਾ USA 'ਚ, ਉਹਨੂੰ ਜਿਹੜਾ ਜੇ ਉਹ ਅਨਡਾਕੂਮੈਂਟਡ ਹੈਗਾ ਆ ਅਤੇ ਉਹਨੂੰ ਜਿਹੜਾ ਆ ਕਿਸ ਤਰ੍ਹਾਂ ਉਹ ਡਿਪੋਰਟ ਕਰ ਸਕਦੇ ਬਾਈਪਾਸਿੰਗ ਦਾ ਇਮੀਗ੍ਰੇਸ਼ਨ ਕੋਰਸ ਵੀ ਕਿਸੇ ਵੀ ਇਮੀਗ੍ਰੇਸ਼ਨ ਕੋਡ ਤੋਂ ਬਿਨਾਂ ਹੀ ਉਹਨੇ ਜਿਹੜਾ ਆ ਉਹ ਡਿਪੋਰਟ ਕਰ ਦੇਣਾ ਹੈਗਾ ਆ। ਸੋ ਇੱਦਾਂ ਦੀਆਂ ਜਿਹੜੀਆਂ ਇਹ ਰਿਪੋਰਟ ਆ ਰਹੀਆਂ ਇਹ ਕੱਲ੍ਹ ਨੂੰ ਪਬਲਿਸ਼ ਹੋਣਾ ਆ ਕਹਿੰਦੇ ਫੈਡਰਲ ਰਜਿਸਟਰ ਦੇ ਵਿੱਚ। ਕਲੈਰਿਟੀ ਉਦੋਂ ਜਿਹੜੀ ਇਸ ਦੇ ਵਿੱਚ ਉਹ ਆਵੇਗੀ ਵੀ ਇਸ ਦੇ ਵਿੱਚ ਉਹਨਾਂ ਨੇ ਆਖਿਰਕਾਰ ਜਿਹੜਾ ਪੂਰਾ ਲਿਖਿਆ ਕੀ ਹੈਗਾ ਆ। ਆਲਰੇਡੀ ਜਿਹੜਾ ਉਹਨਾਂ ਨੇ ਜਿਹੜੇ USCIS ਨੇ ਵੀ ਕੱਲ੍ਹ ਬੀਤੇ ਵੀਕਐਂਡ ਦੇ ਉੱਤੇ ਆਲਰੇਡੀ ਅਨਾਊਂਸ ਕਰ ਦਿੱਤਾ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਹੁਣ ਕੁਐਸਚਨ ਆਨਸਰ ਆ ਜਿਹੜਾ ਟੈਸਟ ਆ ਉਹ ਹੁਣ ਚੇਂਜ ਹੋਣ ਜਾ ਰਿਹਾ। 1 ਦਹਾਕੇ ਬਾਅਦ 10 ਸਾਲਾਂ ਬਾਅਦ ਜਿਹੜਾ ਇਸ ਦੇ ਵਿੱਚ ਚੇਂਜਸ ਆ ਰਹੇ ਨੇ ਤਾਂ ਜਿਹੜੇ ਕਿਊਸਿਨਲੀ ਹੈਗੇ ਨੇ ਜਿਹੜੇ ਐਕਟਿੰਗ ਡਾਇਰੈਕਟਰ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਥੋੜ੍ਹਾ ਸਿਵਿਕ ਐਗਜ਼ਾਮ ਦੇ ਵਾਂਗੂ ਥੋੜ੍ਹਾ ਔਖਾ ਜਿਹੜਾ ਉਹ ਹੋਵੇਗਾ, ਬਹੁਤੇ ਲੋਕਾਂ ਨੂੰ ਜਿਹੜਾ ਆ ਉਹ ਚੰਗਾ ਭਾਵੇਂ ਇਹ ਉਹ ਨਾ ਲੱਗੇ। 90% ਤੋਂ ਵੱਧ ਅੱਗੇ ਪਾਸਿੰਗ ਰੇਟ ਹਰਜੋਤ ਸਿੰਘ ਜੀ ਰਿਹਾ ਆ USCIS ਦੇ ਵਿੱਚ ਜਿਹੜਾ ਵੀ ਕੋਈ ਐਲੀਜੀਬਲ ਹੁੰਦਾ ਸਿਟੀਜ਼ਨਸ਼ਿਪ ਦੇ ਲਈ ਉਹ ਟੈਸਟ ਦੇ ਵਿੱਚ। ਸੋ ਹੁਣ ਦੇਖਦੇ ਹਾਂ ਵੀ ਇਸ ਟੈਸਟ ਤੋਂ ਜਿਹੜਾ ਚੇਂਜਸ ਆਉਣ ਤੋਂ ਬਾਅਦ ਦੇ ਵਿੱਚ ਕੀ ਹੋਊਗਾ। ਦਸੰਬਰ 2020 ਜਾਂ 21 ਜਨਵਰੀ ਮਤਲਬ ਕਹਿ ਲਓ ਵੀ ਇਹ ਅਗਲਾ ਸਾਲ ਹੀ ਜਿਹੜਾ ਆ ਹਰ ਇੱਕ ਦੇ ਕੋਲ ਬਚਿਆ ਜਿਹੜੇ ਪੁਰਾਣੇ ਟੈਸਟ ਦੇ ਅਧੀਨ ਜੇ ਕਿਸੇ ਨੇ ਅਪਲਾਈ ਕਰਕੇ ਜਿਹੜਾ ਟੈਸਟ ਉਹ ਦੇਣਾ ਆ। ਸੋ ਔਖਾ ਜਿਹੜਾ ਉਹ ਹੋਰ ਹੋ ਸਕਦਾ। ਆਲਰੇਡੀ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਜਿਹੜੇ ਬਜ਼ੁਰਗ ਨੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਹੱਥ ਤੰਗ ਆ ਪਰ ਫਿਰ ਵੀ ਜਿਹੜਾ ਅਜਿਹੇ ਟੈਸਟਾਂ ਦੇ ਵਿੱਚੋਂ ਪਾਸ ਈਜ਼ੀਲੀ ਫਿਰ ਵੀ ਹੋ ਜਾਂਦੇ ਸੀਗੇ ਥੋੜ੍ਹੀ ਬਹੁਤੀ ਤਿਆਰੀ ਕਰਕੇ। 100 ਜਿਹੜੇ ਸਿਵਿਕ ਕੁਐਸਚਨ ਹੈਗੇ ਆ ਉਸ ਦੇ ਬਾਰੇ ਜਿਹੜਾ ਆ ਉਹ ਯਾਦ ਵਗੈਰਾ ਜਿਹੜਾ ਉਹ ਕਰਕੇ ਜਿਹੜੇ ਕੋਈ ਕੁਛ ਹੋ ਰਿਹਾ ਹੈ ਉਸ ਦੇ ਬਾਰੇ ਉਹ ਯਾਦ ਕਰਕੇ ਪਾਸ ਹੋ ਜਾਂਦੇ ਸੀਗੇ। ਹੋ ਸਕਦਾ ਹੈ ਵੀ ਆਉਣ ਵਾਲੇ ਟੈਸਟ ਦੇ ਵਿੱਚ ਇਸ ਦੇ ਵਿੱਚ ਥੋੜ੍ਹੀ ਔਖਿਆਈ ਜਿਹੜੀ ਕਰਨਗੇ। ਦੇਖੋ ਸੌਖਾ ਤਾਂ ਉਹਨਾਂ ਨੇ ਨਹੀਂ ਕਰਨਾ, ਆਲਰੇਡੀ ਆਪਾਂ ਦੇਖ ਹੀ ਰਹੇ ਹਾਂ ਇਹਨਾਂ ਦੇ ਜਿਹੜੇ ਚੌਂਸ਼ਪੇਨਿਓ ਜਿਹੜੇ ਹਾਲਾਤ ਨੇ ਵੀ ਉਹ ਔਖਾ ਹੀ ਕਰ ਰਹੇ ਨੇ, ਟਰਾਈ ਇਹੀ ਕਰ ਰਹੇ ਨੇ। ਇੱਕ ਤਾਂ ਪਹਿਲਾਂ ਤਾਂ ਦੇਖੋ ਉਹਨਾਂ ਦਾ ਇਹ ਸੀਗਾ ਵੀ ਜਿਹੜੇ ਇਮੀਗ੍ਰੈਂਟਸ ਆਉਣਗੇ ਇੱਥੇ ਉਹ ਆਪਾਂ ਘਟਾਈਏ
ਉਹਦੇ ਵਿੱਚ ਉਹਦੇ ਬਾਬਤ ਵੀ ਦੇਖੋ ਵੱਖ-ਵੱਖ ਨਵੀਆਂ ਤੋਂ ਨਵੀਆਂ ਪਾਲਿਸੀਜ਼ ਜਿਹੜੀਆਂ ਆ ਉਹ ਬਣਦੀਆਂ ਜਾ ਰਹੀਆਂ ਆ ਅਤੇ ਹੁਣ ਜਿਹੜਾ ਕੋਈ ਆਲਰੇਡੀ ਇੱਥੇ ਰਹਿ ਰਿਹਾ ਆ ਉਹਨੂੰ ਸਿਟੀਜ਼ਨਸ਼ਿਪ ਦੇ ਤੋਂ ਹੋਰ ਕਿੱਦਾਂ ਇੱਕ ਹਿਸਾਬ ਦੇ ਨਾਲ ਦੂਰ ਕਰਨਾ ਜਾਂ ਔਖਾ ਕਰਨਾ ਆ, ਉਸ ਦੇ ਲਈ ਜਿਹੜਾ ਇੱਕ ਨਵਾਂ ਟੈਸਟ ਜਿਹੜਾ ਆ ਉਹ ਲਿਆਉਣ ਦੀਆਂ ਜਿਹੜੀਆਂ ਹੁਣ ਹੈਗੀਆਂ ਨੇ ਸਿਫਾਰਸ਼ਾਂ ਨੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਪਰ ਇਸ ਨਵੇਂ ਐਕਸਪੈਂਸ਼ਨ ਰੂਲ ਦੇ ਤਹਿਤ ਜਿਹੜਾ CBP ਆ, ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦਾ ਆ, ਉਹਨਾਂ ਦਾ ਜਿਹੜਾ ਅਧਿਕਾਰ ਖੇਤਰ ਆ ਉਹ ਪੂਰੇ ਦਾ ਪੂਰਾ ਅਮਰੀਕਾ ਬਣ ਜਾਣਾ ਆ। ਇਸ ਦੇ ਬਾਰੇ ਚਰਚਾਵਾਂ ਅੱਜ ਤੋਂ 2 ਸਾਲ ਪਹਿਲਾਂ ਚੱਲੀਆਂ ਸੀਗੀਆਂ, ਜਦੋਂ ਸ਼ੁਰੂਆਤ ਦੇ ਵਿੱਚ ਇਮੀਗ੍ਰੇਸ਼ਨ ਦੀ ਜਿਹੜੀ ਫੜੋ ਫੜਾਈ ਦਾ ਮਸਲਾ ਜਿਹੜਾ ਬਣਿਆ ਸੀਗਾ, ਉਦੋਂ ਇਸ ਦੇ ਬਾਬਤ ਇਹ ਚਰਚਾਵਾਂ ਚੱਲੀਆਂ ਸੀਗੀਆਂ ਵੀ ਇਹ 100 ਮੀਲ ਦਾ ਦਾਇਰਾ ਜਿਹੜਾ ਘੱਟ ਹੈਗਾ ਆ, ਵੀ ਇਹਨਾਂ ਦਾ ਦਾਇਰਾ ਆ ਅਧਿਕਾਰ ਖੇਤਰ ਆ ਉਹ ਵਧਾਇਆ ਜਾਵੇ। ਅਤੇ ਹੁਣ ਕੱਲ੍ਹ ਦੇ ਜਿਹੜੇ ਇਸ ਨਵੇਂ ਜਿਹੜਾ ਰੂਲ ਦੇ ਤਹਿਤ ਜਿਹੜਾ ਕੱਲ੍ਹ ਨੂੰ ਪ੍ਰਪੋਜ਼ਡ ਰੂਲ ਰੱਖਿਆ ਗਿਆ ਆ, ਜੇ ਉਹ ਪਾਸ ਹੁੰਦਾ ਆ, ਲਾਗੂ ਹੁੰਦਾ ਆ, ਤਾਂ ਅਧਿਕਾਰ ਖੇਤਰ ਕਈ ਥਾਵਾਂ ਦੇ ਉੱਤੇ ਵੱਧ ਸਕਦਾ ਆ। ਸੋ ਇੱਥੇ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਜਿਹੜੇ ਆਈਸ ਵਾਲੇ ਤਾਂ ਆਲਰੇਡੀ ਛਾਪੇਮਾਰੀ ਕਰਦੇ ਹੀ ਕਰਦੇ ਆ, ਹੁਣ CBP ਵਾਲੇ ਵੀ ਤੁਹਾਡੇ ਕਿਸੇ ਵੀ ਥਾਂ ਦੇ ਉੱਤੇ ਅਮਰੀਕਾ ਦੇ ਵਿੱਚ ਫਿਰ ਉਹ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਸਟਾਪ ਟਾਈਪ ਲਾ ਕੇ ਜਾਂ ਹੋਰ ਥਾਵਾਂ ਦੇ ਉੱਤੇ ਛਾਪੇਮਾਰੀ ਕਰਕੇ ਵੀ ਜਿਹੜੇ ਕੋਈ ਉਹਨਾਂ ਨੂੰ ਲੱਗਦਾ ਆ ਵੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਇਆ, ਉਹਨਾਂ ਨੂੰ ਉੱਥੇ ਫੜ ਸਕਦੇ ਆ। ਜਿਹੜੇ ACLU ਵਾਲੇ ਆ, ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ, ਉਹਨਾਂ ਨੇ ਆਲਰੇਡੀ ਪਹਿਲਾਂ ਕਹਿ ਦਿੱਤਾ ਵੀ ਇਸ ਦੇ ਖਿਲਾਫ ਅਸੀਂ ਅਦਾਲਤ ਦੇ ਵਿੱਚ ਗੁਹਾਰ ਲਾਵਾਂਗੇ। ਜੀ ਬਿਲਕੁਲ ਜੀ। ਕੁਝ ਕੁ ਫਿਗਰ ਦੱਸਦੇ ਜਾਈਏ, ਕਹਿੰਦੇ ਵੀ 1 ਮਿਲੀਅਨ ਕੇਸ ਜਿਹੜੇ ਆ ਅੱਜ ਦੀ ਡੇਟ ਦੇ ਵਿੱਚ US ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਆ ਉਹਨਾਂ ਦੇ ਵਿੱਚ ਪੈਂਡਿੰਗ ਹੈਗੇ ਆ ਜਿਹੜੇ ਲੋਕਾਂ ਦੇ। ਇਹ ਜਿਹੜਾ ਟ੍ਰਾਂਜੈਕਸ਼ਨਲ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਹੈਗਾ ਸਾਇਰੈਕੂਜ਼ ਯੂਨੀਵਰਸਿਟੀ, ਉਹਦੇ ਵੱਲੋਂ ਦੱਸਿਆ ਗਿਆ ਆ। ਅਤੇ ਜੇ ਦੱਸੀਏ ਵੀ US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਕੋਲ 53,000 ਦੇ ਕਰੀਬ ਲੋਕ ਜਿਹੜੇ ਆ ਉਹ ਕਸਟਡੀ ਦੇ ਵਿੱਚ ਹੈਗੇ ਆ ਐਜ਼ ਆਫ ਜੁਲਾਈ ਦਿਸ ਈਅਰ, ਅਤੇ ਜੋ ਕਿ ਕਹਿੰਦੇ ਵੀ 2016 ਦੇ ਵਿੱਚ 34,000 ਦੇ ਕਰੀਬ ਸੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹਨਾਂ ਦਾ ਜਿਹੜਾ ਲਾਸਟ ਈਅਰ ਸੀ। ਸੋ ਇਹਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਜਿਹੜੀ ਗਿਣਤੀ ਵਧੀ ਹੋਈ ਹੈਗੀ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਕੋਰਟਸ ਨੂੰ ਬਾਈਪਾਸ ਕਰਕੇ ਸਿੱਧਾ ਹੀ ਡਿਪੋਰਟ ਕਰਨ ਦੀ ਜਿਹੜੀ ਗੱਲ ਕਹੀ ਜਾ ਰਹੀ ਹੈਗੀ ਆ। ਇਹਦੇ ਬਾਰੇ ਜੋ ਵੀ ਅਪਡੇਟਸ ਹੋਣਗੀਆਂ ਉਹ ਜ਼ਰੂਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਰਹਾਂਗੇ। ਇੱਕ ਵਾਰੀ ਫਿਰ ਜੇ ਕਿਸੇ ਦੀ ਵੀ ਕੋਈ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ, ਪਲੀਜ਼ ਆਪਣੇ ਜਿਹੜੇ ਆਲੇ ਦੁਆਲੇ ਕਿਸੇ ਨੂੰ ਜਿਹੜਾ ਵਧੀਆ ਵਕੀਲ ਆ ਉਹਦੇ ਨਾਲ ਗੱਲ ਕਰਕੇ, ਦੋਸਤਾਂ ਮਿੱਤਰਾਂ ਨਾਲ ਗੱਲ ਕਰਕੇ ਆਪਣਾ ਐਨ ਪੇਪਰ ਵਰਕ ਜਿਹੜਾ ਉਹ ਸਹੀ ਰੱਖੋ। ਬਿਲਕੁਲ ਜੀ, ਆਪਣਾ ਅਪਡੇਟ ਜਿਹੜਾ ਉਹ ਕਰਕੇ ਰੱਖੋ। ਅਗਲੀ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੀ ਖਬਰ ਆ ਕੇ ਆਪਾਂ ਪਹਿਲਾਂ ਵੀ ਜਿਹੜਾ ਇਸ ਦਾ ਜ਼ਿਕਰ ਥੋੜ੍ਹਾ ਕਰਦੇ ਰਹੇ ਹਾਂ ਵੀ ਪਹਿਲਾਂ ਇਹ ਚਰਚਾਵਾਂ ਸੀਗੀਆਂ ਵੀ ਜਿਹੜੇ ਸੈਂਟਰਲ ਅਮਰੀਕਨ ਮੁਲਕਾਂ ਦੇ ਜਿਹੜੇ ਲੋਕ ਆ ਅਮਰੀਕਾ ਦੇ ਵਿੱਚ ਜ਼ਿਆਦਾ ਬਾਰਡਰ ਕ੍ਰਾਸਿੰਗ ਜਿਹੜੀ ਆ ਉਹ ਕਰ ਰਹੇ ਨੇ। ਫਿਰ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਜਿਹੜੇ ਕੁਛ ਜਿਹੜੇ ਪੰਜਾਬੀ ਲੋਕਾਂ ਦੀਆਂ ਆਈਆਂ, ਫਿਰ ਇੱਕ ਹੋਰ ਵੀਡੀਓ ਲਾਈਵ ਵੀ ਫੇਸਬੁੱਕ ਦੇ ਉੱਤੇ ਉਹ ਕਰ ਰਹੇ ਸੀਗੇ ਬੰਦੇ। ਉਹਨੇ ਜਿਹੜੇ ਪਰਲੇ ਪਾਸੇ ਜਿਹੜਾ ਜਿਸ ਬੰਦੇ ਨੂੰ ਕੋਯੋਟੀਜ਼ ਆਈ ਥਿੰਕ ਉਹਨਾਂ ਨੂੰ ਆਖਦੇ ਆ, ਜਿਹੜੇ ਬਾਰਡਰ ਟਪਾਉਣ ਦੇ ਵਿੱਚ ਜਿਹੜੇ ਉਹਨਾਂ ਦੀ ਹੈਲਪ ਕਰਦੇ ਆ, ਉਹਨੂੰ ਕਿਹਾ ਵੀ ਚੱਲ ਵੀ ਅਸੀਂ ਲੱਗੇ ਬਾਰਡਰ ਟੱਪਣ, ਫੇਸਬੁੱਕ 'ਤੇ ਲਾਈਵ ਕਰ, ਅਤੇ ਉਹ ਲਾਈਵ ਕਰਕੇ ਤੇ ਬਾਅਦ ਦੇ ਵਿੱਚ ਫੋਨ ਉਸ ਪਾਸੇ ਨੂੰ ਜਿਹੜਾ ਉਹ ਜਾਂਦਾ ਆ। ਸੋ ਇਹ ਕੁਛ ਜਿਹੜਾ ਹਰਜੋਤ ਸਿੰਘ ਜੀ ਉਹ ਚੱਲ ਰਿਹਾ ਆ। ਅਤੇ ਹੁਣ ਇਹ ਦੇਖਣ ਵਾਲੀ ਗੱਲ ਆ ਜਿਹੜੀ ਅਗਲੀ ਖਬਰ ਆ, ਕਹਿੰਦੇ 1000 ਤੋਂ ਵੱਧ ਅਫਰੀਕਨ ਮਾਈਗਰੈਂਟਸ ਜਿਹੜੇ ਆ ਉਹਨਾਂ ਨੂੰ ਮੈਕਸੀਕੋ ਦੇ ਬਾਰਡਰ ਦੇ ਲਾਗੇ ਜਿਹੜਾ ਉਹ ਹੁਣ ਗ੍ਰਿਫਤਾਰ ਕੀਤਾ ਹੈ US ਬਾਰਡਰ ਪੈਟਰੋਲ ਵਾਲਿਆਂ ਨੇ। 1100 ਜਿਹੜੇ ਮੁਲਕ ਜਿਹੜੇ 1100 ਲੋਕ ਸੀਗੇ 19 ਵੱਖ-ਵੱਖ ਅਫਰੀਕਨ ਕੰਟਰੀਜ਼ ਜਿਹੜੇ ਆ ਉਹਨਾਂ ਦੇ ਉੱਥੇ ਆਏ ਸੀ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਅੱਗੇ ਇਹ ਹੁੰਦਾ ਸੀਗਾ ਵੀ ਜਿਹੜੇ ਅਫਰੀਕਨ ਲੋਕ ਆ ਉਹ ਜ਼ਿਆਦਾ ਯੂਰਪ ਵੱਲ ਦਾ ਰੁੱਖ ਜਿਹੜਾ ਉਹ ਕਰਦੇ ਸੀ, ਬੇੜੀਆਂ ਦੀਆਂ ਬੇੜੀਆਂ ਭਰ ਕੇ ਜਿਹੜੇ ਇਟਲੀ ਦੇ ਟਾਪੂ ਵੱਲ ਨੂੰ ਜਿਹੜੀਆਂ ਉਹ ਜਾਂਦੀਆਂ ਹੁੰਦੀਆਂ ਸੀ। ਬੜੇ ਹਜ਼ਾਰਾਂ ਹੀ ਲੋਕ ਜਿਹੜੇ ਹਰ ਸਾਲ ਉਹਨਾਂ ਬੇੜੀਆਂ ਦੇ ਜਿਹੜੇ ਆ ਮੌਤ ਦਾ ਜਿਹੜਾ ਸ਼ਿਕਾਰ ਬਣਦੇ ਨੇ, ਓਸ਼ਨ ਦੇ ਵਿੱਚ ਜਿਹੜੇ ਡੁੱਬ ਕੇ ਮਾਰੇ ਜਾਂਦੇ ਨੇ। ਡੈਲ ਰੀਓ ਸੈਕਟਰ ਦੇ ਵਿੱਚ ਕਹਿੰਦੇ ਆ ਉੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 1100 ਤਕਰੀਬਨ ਜਿਹੜੇ ਆ ਉਹ ਲੋਕਾਂ ਨੂੰ। ਅਤੇ ਕਹਿੰਦੇ ਇਸ ਸਾਲ ਦੇ ਵਿੱਚ ਇਸ ਡੈਲ ਰੀਓ ਸੈਕਟਰ ਦੇ ਵਿੱਚ 44,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਕਹਿੰਦੇ ਮੈਜੋਰਟੀ ਆਫ ਦੀਆਂ ਐਪਰੀਹੈਂਸ਼ਨਸ ਉਹ ਫੈਮਿਲੀ ਯੂਨਿਟਸ ਆ, ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਉਹ ਆ ਰਹੇ ਆ, ਅਤੇ ਜਾਂ ਫਿਰ ਸਿੰਗਲ ਅਡਲਟਸ ਜਿਹੜੇ ਉਸ ਦੇ ਵਿੱਚ ਆ ਰਹੇ ਨੇ। ਸੋ ਇਹ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਜਿਹੜਾ ਆ
ਉਹ ਲਗਾਤਾਰ ਜਿਹੜੇ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਲੋਕਾਂ ਦਾ ਪਲਾਇਨ ਕਰਨ ਦਾ ਜਿਹੜਾ ਮਸਲਾ ਆ ਉਹ ਬਣਿਆ ਹੋਇਆ ਆ। ਦੇਖੋ, ਹਰ ਇੱਕ ਨੂੰ ਚੰਗੇ ਜੀਵਨ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਜਾਣ ਦਾ ਜਿਹੜਾ ਅਧਿਕਾਰ ਹੈਗਾ, ਲੋਕ ਟਰਾਈ ਕਰਦੇ ਨੇ। ਬਹੁਤ ਸਾਰੇ ਜਿਹੜੇ ਆਪਣੀ ਵੀ ਕਮਿਊਨਿਟੀ ਦੇ ਜਿਹੜੇ ਲੋਕ ਆ ਇਹਨਾਂ ਰਾਹਾਂ ਦੇ ਥੜੀਏ ਜਿਹੜੇ ਆਏ ਨੇ, ਹੁਣ ਇੱਥੇ ਪੱਕੇ ਹੋਏ ਨੇ, ਕਾਮਯਾਬ ਵੀ ਜਿਹੜੇ ਆ ਉੱਥੇ ਹੋਏ ਨੇ। ਕੋਈ ਰੋਕ ਨਹੀਂ ਰਿਹਾ ਕਿਸੇ ਨੂੰ ਇੱਥੇ ਅਮਰੀਕਾ ਦੇ ਵਿੱਚ ਆਉਣ ਦੇ ਲਈ, ਪਰ ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਨੂੰ ਕੋਈ ਹੋਰ ਹੀਲਾ ਵਸੀਲਾ ਜਾਂ ਹੋਰ ਕੋਈ ਰਸਤਾ ਜਿਹੜਾ ਆ ਉਹ ਦੇਖਣ ਦੀ ਜ਼ਰੂਰਤ ਆ ਵੀ ਕਿਸ ਤਰੀਕੇ ਨਾਲ ਤੁਸੀਂ ਕਾਨੂੰਨੀ ਢੰਗ ਦੇ ਨਾਲ ਇੱਥੇ ਆ ਸਕਦੇ ਆ ਅਤੇ ਇੱਥੇ ਆ ਕੇ ਆਪਣਾ ਚੰਗਾ ਜੀਵਨ ਜਿਹੜਾ ਖੁਸ਼ਹਾਲ ਜੀਵਨ ਜਿਹੜਾ ਤੁਸੀਂ ਜੀ ਸਕਦੇ ਆ। ਦੇਖੋ, ਅਸਾਈਲਮ ਦੇ ਲਈ ਇੱਕ ਜਗ੍ਹਾ ਦੇ ਉੱਤੋਂ ਦੂਜੀ ਜਗ੍ਹਾ ਦੇ ਉੱਤੇ ਜਾਣਾ ਆਪਣੇ ਪਰਿਵਾਰ ਦੇ ਲਈ ਹਰ ਇੱਕ ਨੂੰ ਉਸ ਦਾ ਇਖਤਿਆਰ ਆ, ਉਸ ਹਰ ਇੱਕ ਨੂੰ ਜਿਹੜਾ ਉਹ ਹੱਕ ਹੈਗਾ ਆ। ਅਤੇ ਅਮਰੀਕਾ ਕਿਉਂਕਿ ਹੁਣ ਚੋਟੀ ਦਾ ਮੁਲਕ ਆ, ਨੰਬਰ 1 ਮੁਲਕ ਦੁਨੀਆ ਦੇ ਵਿੱਚ ਜਿਹੜਾ ਉਹ ਮੰਨਿਆ ਜਾਂਦਾ ਆ, ਤਾਂ ਹੀ ਲੋਕ ਜਿਹੜੇ ਇੱਥੇ ਔਖੇ ਸੌਖੇ ਹੋ ਕੇ ਜਾਨ ਜੋਖਮ 'ਚ ਪਾ ਕੇ ਇੱਥੋਂ ਤੱਕ ਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਸੀ ਵੀ ਅੱਗੇ ਸਿਰਫ ਨੌਜਵਾਨ ਜਿਹੜੇ ਦੇਖੇ ਜਾਂਦੇ ਸੀਗੇ, ਮੁੰਡੇ ਜਿਹੜੇ ਦੇਖੇ ਜਾਂਦੇ ਸੀ, ਫਿਰ ਹੌਲੀ ਹੌਲੀ ਜਿਹੜੀਆਂ ਕੁੜੀਆਂ ਦੇ ਬਾਰੇ ਜਿਹੜੀਆਂ ਚਰਚਾ ਸ਼ੁਰੂ ਹੋਈਆਂ ਤਾਂ ਹੁਣ ਪੂਰੇ ਦੇ ਪੂਰੇ ਪਰਿਵਾਰਾਂ ਦਾ ਜਿਹੜਾ ਆ ਪਰ ਫੈਮਿਲੀ ਸਮੇਤ, ਜਿਨ੍ਹਾਂ 'ਚ ਛੋਟੇ ਛੋਟੇ ਬੱਚੇ ਕੋਈ 6-6 7-7 ਸਾਲ ਦੇ ਤੱਕ ਦੇ ਜਿਹੜੇ ਬੱਚੇ ਆ ਉਹ ਵੀ ਜਿਹੜੇ ਹੁਣ ਬਾਰਡਰ ਜਿਹੜਾ ਕ੍ਰਾਸਿੰਗ ਜਿਹੜੀ ਉਹ ਕਰ ਰਹੇ ਆ। ਸੋ ਇਹ ਇੱਕ ਇਹ ਵੀ ਚੀਜ਼ ਦੱਸਦੀ ਆ ਵੀ ਪਿੱਛੇ ਜਿਹੜਾ ਲੋਕ ਕਿੰਨੇ ਤੰਗ ਪਰੇਸ਼ਾਨ ਹੈਗੇ ਨੇ, ਜਿਹਦੇ ਕਰਕੇ ਇੰਨੀਆਂ ਜਿਹੜੀਆਂ ਖੁਆਈਆਂ ਦੇ ਵਿੱਚੋਂ ਆਪਣੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਲੰਘਾ ਕੇ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜੀ। ਸੋ ਬਿਲਕੁਲ ਇਹ ਸਾਰੇ ਕੁਛ ਦੇ ਵਿੱਚ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਵੀ ਜਿਹੜੇ ਰਗੜ ਹੋ ਰਹੇ ਹੈਗੇ ਆ। ਪਿੱਛੇ ਜਿਹੇ ਸਟੇਟਮੈਂਟ ਆਈ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਜਦੋਂ ਫੜਿਆ ਜਾਂਦਾ ਆ ਅਸੀਂ ਉਹਨਾਂ ਨੂੰ ਜਿਹੜੇ ਆ ਹੋਟਲਾਂ ਦੇ ਵਿੱਚ ਵੀ ਜਿਹੜਾ ਰੱਖ ਸਕਦੇ ਹੈਗੇ ਆ। ਅਤੇ ਉਹਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਯੂਨੀਅਨਸ ਹੈਗੀਆਂ ਅਤੇ ਹੋਟਲਸ ਜਿਹੜੇ ਹੈਗੇ ਮੈਰੀਅਟਸ, MGM ਅਤੇ ਹੋਰ ਜਿਹੜੀਆਂ ਚੇਨਸ ਆ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਉਹ ਬੰਦੇ ਰੱਖਣੇ ਜਿਹੜੇ ਤੁਸੀਂ ਫੜ ਕੇ ਇੱਥੇ ਲਿਆਉਂਗੇ। ਸੋ ਇਸੇ ਤਰ੍ਹਾਂ ਜਿਹੜੀਆਂ ਗ੍ਰੇ ਹਾਊਂਡ ਬੱਸਿਸ ਆ ਉਹਨਾਂ ਨੇ ਵੀ ਕਿਹਾ ਆ ਵੀ ਤੁਸੀਂ ਜਿਹੜੇ ਆ ਕਈ ਵਾਰ ਬੱਸ ਸਟਾਪ ਦੇ ਉੱਤੇ ਜਿਹੜੇ ਇਮੀਗ੍ਰੈਂਟਸ ਨੂੰ ਛੱਡ ਜਾਂਦੇ ਆ, ਪੇਰੈਂਟਸ ਤੋਂ ਜਿਹੜੇ ਬੱਚੇ ਸੈਪਰੇਟ ਕੀਤੇ ਗਏ ਆ, ਅਸੀਂ ਨਹੀਂ ਚਾਹੁੰਦੇ ਉਹਨਾਂ ਨੂੰ ਚੱਕ ਕੇ ਲਿਜਾਣਾ। ਅਤੇ ਇਸੇ ਤਰ੍ਹਾਂ ਅਮਰੀਕਨ ਅਤੇ ਯੂਨਾਈਟਿਡ ਏਅਰਲਾਈਨ ਨੇ ਲਾਸਟ ਈਅਰ ਨਾ ਕਰ ਦਿੱਤੀ ਸੀ ਜਦੋਂ ਜਿਹੜੇ ਇਮੀਗ੍ਰੇਸ਼ਨ ਵਾਲੇ ਵਾਪਸ ਲੋਕਾਂ ਨੂੰ ਆਪਣੇ ਮੁਲਕਾਂ ਦੇ ਵਿੱਚ ਭੇਜ ਰਹੇ ਸੀ ਅਤੇ ਉਹਦੇ ਵਿੱਚ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ ਵੀ ਫੈਮਿਲੀ ਨੂੰ ਬੱਚਿਆਂ ਤੋਂ ਅਲੱਗ ਕੀਤਾ ਗਿਆ ਆ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਜਾ ਸਕਦੇ। PNC ਬੈਂਕ ਦੇ ਵੀ ਜਿਹੜੇ ਇੰਪਲਾਈ ਆ ਉਹ ਕਾਫੀ ਪ੍ਰੋਟੈਸਟ ਕਰ ਰਹੇ ਕਿਉਂਕਿ ਇਹਨਾਂ ਨੇ ਫੰਡਿੰਗ ਦਿੱਤੀ ਸੀ ਹੋਰ ਜਿਹੜੀਆਂ ਜੇਲਸ ਬਣਾਉਣ ਦੇ ਲਈ। ਸੋ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਆ ਉਹ ਅਲੱਗ-ਅਲੱਗ ਤਰ੍ਹਾਂ ਜਿਹੜੇ ਇਸ ਇਮੀਗ੍ਰੇਸ਼ਨ ਵਾਲੇ ਮੁੱਦੇ ਦੇ ਵਿੱਚ ਉਹ ਫਸੇ ਹੋਏ ਆ ਵੀ ਐਥੀਕਲੀ ਆਪਾਂ ਇਹ ਕੰਮ ਕਰੀਏ ਤਾਂ ਠੀਕ ਆ ਜਾਂ ਬਿਜ਼ਨਸ ਪੁਆਇੰਟ ਆਫ ਵਿਊ ਨਾ ਕਰੀਏ ਤਾਂ ਠੀਕ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਇੰਪਲਾਈ ਆ ਉਹ ਇੱਦਾਂ ਦੇ ਕੰਮਾਂ ਦੇ ਉਲਟ ਜਿਹੜੇ ਬੜੀਆਂ ਕੰਪਨੀਆਂ ਦੇ ਉਹ ਉਲਟ ਹੈਗੇ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਆਪਾਂ ਜਿਹੜੇ ਦੱਸ ਹੀ ਰਹੇ ਸੀ ਵੀ ਕਿਸ ਤਰੀਕੇ ਦੇ ਹਾਲਾਤ ਉੱਥੇ ਹੈਗੇ। ਆਪਾਂ ਕੱਲ੍ਹ ਇੱਕ ਜਿਹੜੀ ਅੱਜ ਇੱਕ ਖਬਰ ਵੀ ਜਿਹੜੀ ਉਹ ਸੁਣੀ ਵੀ ਕਿਸ ਤਰੀਕੇ ਦੇ ਨਾਲ 4 ਡਿਗਰੀ ਹੋਲਡਰ ਜਿਹੜਾ ਇੱਕ ਬੰਦਾ ਉਹ ਮੁੰਡਾ ਆ ਉਸਨੇ ਖੁਦਕੁਸ਼ੀ ਜਿਹੜੀ ਉਹ ਕਰ ਲਈ। ਜਗਸੀਰ ਸ਼ਾਇਦ ਉਸ ਮੁੰਡੇ ਦਾ ਜਿਹੜਾ ਨਾਂ ਸੀਗਾ। ਤਾਂ ਹੀ ਤਾਂ ਵਿਚਾਰੇ ਲੋਕ ਔਖੇ ਹੋ ਕੇ ਜਿਹੜੇ ਜਾਨ ਜੋਖਮ 'ਚ ਪਾ ਕੇ ਅਜਿਹੇ ਮੁਲਕਾਂ ਦੇ ਵਿੱਚ ਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਆ ਵੀ ਇੰਨੇ ਪੜ੍ਹੇ ਲਿਖੇ ਬੱਚਿਆਂ ਦਾ ਫਿਰ ਬਣਨਾ ਕੀ ਆ ਉੱਥੇ ਜੇ ਉਹਨਾਂ ਨੂੰ ਕੋਈ ਨੌਕਰੀ ਨਹੀਂ, ਕੋਈ ਪੇਸ਼ਾ ਨਹੀਂ, ਕੋਈ ਉਹਨਾਂ ਨੂੰ ਕੋਈ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਆ ਅਤੇ ਉਹ ਜਿਹੜੇ ਉੱਥੇ ਡੀਂਗਾ ਹਾਕੀ ਜਾਂਦੇ ਆ ਵੀ ਅਸੀਂ ਆਹ ਕਰਤਾ ਹੀ ਉਹ ਕਰਤਾ। ਅਤੇ ਹਾਲਾਤ ਜਿਹੜੇ ਆ ਅਜਿਹੇ ਜਿਹੜੀਆਂ ਖਬਰਾਂ ਉਹ ਦੱਸਦੀਆਂ ਵੀ ਉੱਥੇ ਦੇ ਐਕਚੁਅਲ ਦੇ ਵਿੱਚ ਬਣੇ ਕੀ ਆ, ਕਿਉਂ ਲੋਕ ਉੱਥੋਂ ਪਲਾਇਨ ਕਰਨ ਦੇ ਲਈ ਮਜਬੂਰ ਵੀ ਜਿਹੜਾ ਹੋ ਰਹੇ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ ਵੀ ਸਟੇਟ ਵਾਲੇ ਪ੍ਰੋਪੋਗੰਡਾ ਵੀ ਦੇਖੋ ਕਈ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਕਰਦੇ ਆ। ਹਰ ਇੱਕ ਸਟੇਟ ਦਾ ਇੱਕ ਕੰਮ ਹੀ ਆ ਵੀ ਪ੍ਰੋਪੋਗੰਡਾ ਜਿਹੜੇ ਉਹਨਾਂ ਦੇ ਖਿਲਾਫ ਹੁੰਦੇ ਆ ਜਾਂ ਮਾਈਨੋਰਟੀਜ਼ ਹੁੰਦੇ ਆ ਉਹਨਾਂ ਖਿਲਾਫ ਕਰਦੇ ਰਹਿੰਦੇ। ਆਪਾਂ ਦੇਖਦੇ ਹਾਂ ਵੀ ਕਿੱਦਾਂ ਜਿਹੜਾ ਭਾਰਤ ਦੇ ਵਿੱਚ ਪੰਜਾਬੀਆਂ ਦੇ ਸਿੱਖਾਂ ਦੇ ਖਿਲਾਫ ਉੱਥੇ ਪ੍ਰੋਪੋਗੰਡਾ ਜਾਂ ਮਾਈਨੋਰਟੀਜ਼ ਦੇ ਖਿਲਾਫ ਜਿਹੜਾ ਉਹ ਚੱਲਦਾ ਹੀ ਰਹਿੰਦਾ ਆ। ਹੁਣ ਚਾਈਨਾ ਵਾਲੇ ਵੀ ਕਹਿੰਦੇ ਇਸ ਚੀਜ਼ ਦੇ ਵਿੱਚ ਪਿੱਛੇ ਨਹੀਂ ਆ। ਜਿਹੜੇ ਜ਼ਿੰਗਯਾਂਗ ਦੇ ਵਿੱਚ ਜਿਹੜੇ ਉੱਥੇ ਮੁਸਲਮਾਨ ਆ ਜਿਨ੍ਹਾਂ ਨੂੰ ਇਸ ਟਾਈਮ ਚੀਨੀ ਲੋਕਾਂ ਨੇ ਉੱਥੇ ਚੀਨੀ ਸਰਕਾਰ ਨੇ, ਲੋਕਾਂ ਨੇ ਨਹੀਂ ਕਹਾਂਗੇ, ਚੀਨੀ ਸਰਕਾਰ ਨੇ ਉੱਥੇ ਜਿਹੜੇ ਗ੍ਰਿਫਤਾਰ ਕਰਕੇ ਇੱਕ ਹਿਸਾਬ ਦੇ ਨਾਲ ਕੰਸਨਟ੍ਰੇਸ਼ਨ ਕੈਂਪ ਜਿਨ੍ਹਾਂ ਨੂੰ ਐਜੂਕੇਸ਼ਨਲ ਕੈਂਪਸ ਜਿਹੜਾ ਕਹਿ ਕੇ ਕਿਹਾ ਜਾ ਰਿਹਾ ਆ ਵੀ ਉਸ ਦੇ ਵਿੱਚ ਰੱਖਿਆ ਹੋਇਆ ਆ। ਕਹਿੰਦੇ ਵੀ ਉਹ ਪਹਿਲੇ ਸਮਿਆਂ ਦੇ ਵਿੱਚ ਇੱਕ ਚਾਈਨੀਜ਼ ਵਾਈਟ ਪੇਪਰ ਕਿਸੇ ਉੱਥੇ ਉਹਨਾਂ ਦੇ ਕੋਈ ਇੰਟਲੈਕਚੁਅਲ ਨੇ ਨਵਾਂ ਵਾਈਟ ਪੇਪਰ ਛਾਪਤਾ ਆ। ਕਹਿੰਦੇ ਵੀ ਉਹਨਾਂ ਨੂੰ ਪਹਿਲੋਂ ਇਨਸਲੇਵ ਕੀਤਾ ਗਿਆ ਸੀਗਾ ਅਤੇ ਫਿਰ ਉਹਨਾਂ ਨੂੰ ਧੱਕੇ ਦੇ ਨਾਲ ਇਸਲਾਮ ਜਿਹੜਾ ਹੈ ਕਬੂਲ ਜਿਹੜਾ ਕਰਵਾ ਦਿੱਤਾ ਗਿਆ ਸੀਗਾ। ਤਾਂ ਉਹ ਮੁਸਲਮਾਨ ਹੈਗੇ ਨੇ, ਅਸੀਂ ਤਾਂ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹ ਵਾਪਸ
ਹੀ ਕਰਾਉਣ ਦੀ, ਇਹ ਵੀ ਘਰ ਵਾਪਸੀ ਕਰਾਉਣ ਨੂੰ ਫਿਰਦੇ ਆ ਇਹਨਾਂ ਸਾਰੇ ਜਿਹੜੇ ਉਹ ਲੋਕਾਂ ਦੀ। ਅਤੇ ਉੱਥੇ ਕਹਿੰਦੇ ਹਰਜੋਤ ਸਿੰਘ ਜੀ ਇੰਨਾ ਬੁਰਾ ਹਾਲ ਆ ਜਿਹੜਾ ਜ਼ਿੰਗਜੀਆਂਗ ਸੈਕਟਰ ਹੈਗਾ ਆ ਚਾਈਨਾ ਦਾ, ਉੱਥੇ ਹਰ ਇੱਕ ਬੰਦਾ ਜਿਹੜਾ ਵੀ ਉੱਥੇ ਜਾਂਦਾ ਆ ਉਹਨਾਂ ਨੇ ID ਬਣੇ ਆ। ਥਾਂ ਦੇ ਉੱਤੇ ਜਿਹੜੇ ਉੱਥੇ ਉਹਨਾਂ ਦੀ ਪੁਲਿਸ ਚੌਂਕੀ ਹੈਗੀ ਆ, ਨੁੱਕਰ ਦੇ ਉੱਤੇ ਉਹਨਾਂ ਦੀ ਪੁਲਿਸ ਚੌਂਕੀ ਆ। ਚੈਕਿੰਗ ਇੰਨੀ ਕੁ ਜ਼ਿਆਦਾ ਆ ਵੀ ਉੱਥੇ ਆਮ ਲੋਕਾਂ ਦਾ ਜੀਣਾ ਉਹਨਾਂ ਨੇ ਹਰਾਮ ਕਰ ਦਿੱਤਾ ਹੋਇਆ ਆ। ਤੁਸੀਂ ਕਹਿੰਦੇ ਕੋਈ ਚਾਕੂ ਖਰੀਦਦੇ ਆ, ਕੁਝ ਖਰੀਦਦੇ ਆ, ਤੁਹਾਡੇ ਨਾਲ ਜਿਹੜਾ ਉਹ ਪੱਕਾ ਆ ਉਸ ਨੂੰ ਉਹ ਅਟੈਚ ਕਰ ਦਿੱਤਾ ਜਾਂਦਾ ਹੈ। ਕਿਹੜੀ ਚੀਜ਼ ਕਿੰਨੇ ਖਰੀਦੀ, ਕਿਵੇਂ ਖਰੀਦੀ ਹੈ। ਇੱਕ ਬੀਤੇ ਦਿਨਾਂ ਦੇ ਵਿੱਚ ਕੋਈ ਜਰਨਲਿਸਟ ਜਿਹੜੇ ਉੱਥੇ ਗਏ ਸੀ, ਉਹਨਾਂ ਨੇ ਉੱਥੇ ਦੇ ਜਿਹੜੇ ਹਸ਼ਰ ਆ ਉੱਥੇ ਉਹ ਦਿਖਾਏ ਸੀ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਸੁਵਿਧਾ ਦੇ ਕੇ ਜਿਹੜਾ ਆ ਉੱਥੋਂ ਪਲਾਇਨ ਕਰਾਉਣ ਦੀਆਂ ਜਿਹੜੀਆਂ ਇੱਕ ਹਿਸਾਬ ਨਾਲ ਕੋਸ਼ਿਸ਼ ਆ ਵੀ ਜਾਂ ਤਾਂ ਸਾਡੀ ਮੰਨੋ, ਨਹੀਂ ਤਾਂ ਜਿਹੜੇ ਇੱਥੋਂ ਫਿਰ ਇੱਕ ਹਿਸਾਬ ਦੇ ਨਾਲ ਦੌੜ ਜਾਓ, ਥਾਂ ਜਿਹੜਾ ਸਾਡਾ ਉਹ ਖਾਲੀ ਕਰੋ। ਚਾਈਨਾ ਵਾਲੇ ਵੀ ਉਸ ਸੈਕਟਰ ਨੂੰ ਇਸ ਵਜੋਂ ਦੇਖਦੇ ਆ ਕਿਉਂਕਿ ਯੂਰਪ ਨੂੰ ਉਹਨਾਂ ਨੇ ਉੱਧਰੋਂ ਦੀ ਰਾਹ ਕੱਢਣਾ ਆ, ਟ੍ਰੇਨਸ ਦੇ ਟਰੈਕਸ ਬਣਾ ਰਹੇ ਆ, ਰੋਡਸ ਜਿਹੜੀਆਂ ਉਹ ਪਾਸੇ ਨੂੰ ਜਿਹੜੇ ਉਹ ਇਸੇ ਕਰਕੇ ਹੀ ਬਣਾਈਆਂ ਜਾ ਰਹੀਆਂ ਨੇ। ਅਗਲੀ ਖਬਰ ਵੱਲ ਚਲੀਏ, ਜਿਹੜੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੀ ਤੁਹਾਡਾ ਕ੍ਰੈਡਿਟ ਆ ਉਹ ਚਾਹੇ ਤੁਸੀਂ ਮੌਰਗੇਜ ਲੈਂਦੇ ਹੈਗੇ ਆ, ਕ੍ਰੈਡਿਟ ਕਾਰਡ ਲੈਂਦੇ ਆ, ਅਪਾਰਟਮੈਂਟ ਲੈਂਦੇ ਆ, ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਕਾਰ ਲੋਨ ਲੈਂਦੇ ਆ, ਉਹਦੇ 'ਤੇ ਬਹੁਤ ਡਿਪੈਂਡ ਕਰਦਾ ਆ। ਅਤੇ ਹਰ ਸਾਲ ਤੁਸੀਂ ਆਪਣਾ ਕ੍ਰੈਡਿਟ ਜਿਹੜਾ ਆ ਉਹ ਫ੍ਰੀ ਚੈੱਕ ਕਰ ਸਕਦੇ ਹੈਗੇ ਆ। annualcreditreport.com www.annualcreditreport.com 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ। ਜਿਹੜੇ ਨਹੀਂ ਯੂਜ਼ ਕਰਦੇ ਆਪਣੇ ਬੱਚਿਆਂ ਨੂੰ ਕਹਿ ਸਕਦੇ ਆ, ਤਿੰਨੇ ਏਜੰਸੀਆਂ ਟਰਾਂਸ ਯੂਨੀਅਨ, ਇਕੁਈਫੈਕਸ ਅਤੇ ਐਕਸਪੀਰੀਅਨ ਤੋਂ ਫ੍ਰੀ ਤੁਸੀਂ ਜਿਹੜੀ ਕ੍ਰੈਡਿਟ ਆ ਉਹ ਚੈੱਕ ਕਰ ਸਕਦੇ ਆ। ਕਿਉਂਕਿ ਇੰਨੀ ਜ਼ਿਆਦਾ ਜਿਹੜੀ ਕ੍ਰੈਡਿਟ ਦੇ ਵਿੱਚ ਵੀ ਡਾਟਾ ਚੋਰੀ ਹੁੰਦਾ ਹੈਗਾ ਆ, ਹੇਰਾ ਫੇਰੀਆਂ ਹੁੰਦੀਆਂ, ਆਪਾਂ ਕਾਲਾਂ ਦੇਖਦੇ ਹਾਂ। ਜਦੋਂ ਇੱਕ ਅੱਧੀ ਵਾਰੀ ਕਿਸੇ ਦਾ ਕ੍ਰੈਡਿਟ ਮੈਸਅਪ ਹੋ ਜਾਏ ਫਿਰ ਉਹਨੂੰ ਪਤਾ ਵੀ ਕਿੰਨੇ ਮਹੀਨੇ ਜਾਂ ਸਾਲ ਹੀ ਲੱਗ ਜਾਂਦੇ ਆ ਕਰੈਕਟ ਕਰਨ ਨੂੰ। ਇਸ ਕਰਕੇ ਹਰ ਸਾਲ ਤੁਹਾਨੂੰ ਜਿਹੜਾ ਆਪਣਾ ਕ੍ਰੈਡਿਟ ਚੈੱਕ ਕਰਨਾ ਚਾਹੀਦਾ ਹੈਗਾ। ਹੁਣ ਫ੍ਰੀ ਆ, ਬੜਾ ਫੋਰਚੂਨੇਟ ਆ। ਕੁਛ ਸਾਲ ਪਹਿਲਾਂ ਤੁਹਾਨੂੰ ਕਈ ਵਾਰ $40 ਵੀ ਦੇਣੇ ਪੈਂਦੇ ਹੁੰਦੇ ਸੀ। ਸੋ ਜੇ ਕ੍ਰੈਡਿਟ ਦੀ ਗੱਲ ਕਰਦੇ ਜਾਈਏ, ਇਕੁਈਫੈਕਸ ਦਾ ਜਿਹੜਾ ਕ੍ਰੈਡਿਟ ਰਿਪੋਰਟਿੰਗ ਏਜੰਸੀ ਆ, ਉਹਨਾਂ ਦਾ ਡਾਟਾ ਪਿੱਛੇ ਜਿਹੇ ਚੋਰੀ ਹੋ ਗਿਆ ਸੀ। ਹੁਣ ਉਹਨਾਂ ਨੂੰ $700 ਮਿਲੀਅਨ ਜਿਹੜਾ ਆ ਫਾਈਨ ਤੇ ਮੋਨੀਟਰੀ ਜਿਹੜਾ ਰਿਲੀਫ ਆ ਉਹ ਆਪਣੇ ਜਿਹੜੇ ਕੰਜ਼ਿਊਮਰਸ ਆ ਲੋਕਾਂ ਨੂੰ ਇਹ ਦੇਣਾ ਪੈਣਾ ਹੈਗਾ। 150 ਮਿਲੀਅਨ ਲੋਕਾਂ ਦਾ। ਹੁਣ ਦੇਖ ਲਓ ਕਿੰਨੀ USA ਦੀ ਪਾਪੂਲੇਸ਼ਨ ਆ, ਲਗਭਗ 340 ਦੇ ਕਰੀਬ, ਤੇ ਲਗਭਗ ਜੇ ਅੱਧੀ ਪਾਪੂਲੇਸ਼ਨ ਦਾ ਜਿਹੜਾ ਡਾਟਾ ਆ ਉਹ ਚੋਰੀ ਹੋ ਗਿਆ ਸੀ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਬੜਾ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਕਈ ਵਾਰੀ ਤੁਹਾਡੇ ਜਿੱਦਾਂ ਕ੍ਰੈਡਿਟ ਕਾਰਡ ਦੇ ਉੱਤੇ ਨਾ ਕਈ ਵਾਰੀ $1-2 ਦੇ ਤੁਸੀਂ ਧਿਆਨ ਨਹੀਂ ਦਿੰਦੇ ਜਦੋਂ ਬਿੱਲ ਆਉਂਦਾ ਆ, ਅਤੇ ਉਦੋਂ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਇਹ ਜਿਹੜੇ ਚੋਰ ਵੀ ਬੜੇ ਚਲਾਕ ਨੇ, ਉਹ ਚੋਰੀ ਕਰਦੇ ਨੇ ਜਦੋਂ ਤੁਹਾਡਾ ਕ੍ਰੈਡਿਟ ਕਾਰਡ ਜਿੱਦਾਂ ਇੱਦਾਂ ਡਾਟਾ ਬ੍ਰੀਚ ਦੇ ਵਿੱਚ ਚੋਰੀ ਹੋਇਆ ਹੁੰਦਾ ਆ, ਉਸੇ ਵੇਲੇ ਨਹੀਂ ਯੂਜ਼ ਕੀਤਾ ਜਾਂਦਾ। ਉਹ ਕਈ ਵਾਰੀ ਕਾਫੀ ਚਿਰ ਬਾਅਦ ਜਿਹੜਾ ਆ ਉਹ ਯੂਜ਼ ਹੁੰਦਾ ਆ। ਸੋ ਇਹ ਹੁਣ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਜ਼ਰੂਰਤ ਹੈਗੀ ਆ ਵੀ ਜਿਹੜੇ ਇਫੈਕਟ ਹੋਏ ਆ, ਕਹਿੰਦੇ ਵੀ ਜਿਹੜੇ ਲੋਕ ਇਸ ਤੋਂ ਇਫੈਕਟ ਹੋਏ ਆ, ਜਿਨ੍ਹਾਂ ਨੇ ਆਪਣੀ ਆਈਡੈਂਟੀਟੀ ਥੈਫਟ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਆ, ਉਹ ਇਸ ਜਿਹੜੇ $700 ਮਿਲੀਅਨ ਦੇ ਵਿੱਚ ਸਾਈਨ ਅਤੇ ਮੋਨੀਟਰੀ ਰਿਲੀਫ ਆ ਉਸ ਦੇ ਵਿੱਚੋਂ ਕੁਛ ਹੱਕਦਾਰ ਜਿਹੜੇ ਉਹ ਬਣ ਸਕਦੇ ਨੇ। ਸੋ ਅੱਜ ਹੀ ਜਿਹੜਾ ਇੱਕ ਫੈਡਰਲ ਕੋਰਟ ਦੇ ਦੁਆਰਾ ਇਸ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਕਹਿੰਦੇ ਅਪਰੂਵ ਜਿਹੜਾ ਇੱਕ ਹਿਸਾਬ ਨਾਲ ਕੀਤਾ ਜਾ ਸਕਦਾ ਆ। FTC ਜਿਹੜੀ ਫੈਡਰਲ ਟ੍ਰੇਡ ਕਮਿਸ਼ਨ ਆ, ਉਹਨਾਂ ਨੇ ਜਿਹੜਾ ਆਖਿਆ ਆ ਵੀ ਇਹ ਜਿਹੜੇ 150 ਮਿਲੀਅਨ ਤੋਂ ਵੱਧ ਲੋਕਾਂ ਦਾ ਜਿਹੜਾ ਡਾਟਾ ਚੋਰੀ ਹੋਇਆ ਸੀਗਾ, ਉਸ ਦੇ ਵਜੋਂ ਇਹਨਾਂ ਨੂੰ ਹਰਜਾਨੇ ਵਜੋਂ ਉਹ ਦੇਣਾ ਪਵੇਗਾ। $175 ਮਿਲੀਅਨ ਹਰਜੋਤ ਸਿੰਘ ਜੀ ਇਕੁਈਫੈਕਸ ਵਾਲੇ ਮੰਨੇ ਆ ਵੀ ਉਹ ਸਟੇਟਸ ਨੂੰ ਦੇਣਗੇ। $100 ਮਿਲੀਅਨ ਜਿਹੜੀ CFBP ਜਿਹੜੀ ਹੈਗੀ ਆ ਉਸ ਨੂੰ ਐਜ਼ ਏ ਸਿਵਲ ਪੈਨਲਟੀਜ਼ ਦੇ ਵਜੋਂ ਜਿਹੜਾ ਉਹ ਦੇਣ ਦੇ ਲਈ ਮੰਨ ਚੁੱਕੇ ਆ ਕੰਜ਼ਿਊਮਰ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਬਿਊਰੋ ਆ ਉਹਨਾਂ ਨੂੰ। ਸੋ ਇਹਨਾਂ ਦੇ ਲਈ ਕਾਫੀ ਇੱਕ ਵੱਡਾ ਚੰਕ ਤਕਰੀਬਨ ਅੱਧੇ ਤੋਂ $1.25 ਬਿਲੀਅਨ ਜਿਹੜਾ ਆ ਇਹਨਾਂ ਦਾ ਜਾ ਰਿਹਾ ਆ, ਜਿਹੜਾ ਉਹਨਾਂ ਨੂੰ ਦੇਣਾ ਪਊਗਾ ਵੀ ਇਸ ਤਰੀਕੇ ਦੇ ਨਾਲ ਉਹ ਹੋਣ। ਕਿਉਂਕਿ ਇਹਦੇ ਨਾਲ ਭਰੋਸੇਯੋਗਤਾ ਇਕੁਈਫੈਕਸ ਦੀ ਕਾਫੀ ਜ਼ਿਆਦਾ ਵਿੱਚ ਜਿਹੜੀ ਉਹ ਘਟ ਗਈ ਸੀ ਵੀ ਲੋਕ ਜਿਹੜੇ ਇਸ ਨੂੰ ਐਜ਼ ਏ ਕ੍ਰੈਡਿਟ ਰਿਪੋਰਟਰ ਦੇ ਵਜੋਂ ਇਸ ਨੂੰ ਘੱਟ ਇੱਕ ਹਿਸਾਬ ਨਾਲ ਦੇਖ ਰਹੇ ਸੀਗੇ। ਫਿਰ ਅਗਲੀ ਖਬਰ ਵੱਲ ਚਲੀਏ। ਅੱਜ ਜਿਹੜੀ ਡਾਓ ਜੋਨ ਇੰਡਸਟਰੀਅਲ ਆ ਉਹ ਥੋੜ੍ਹੀ ਅੱਪ ਗਈ ਹੈ ਕਿਉਂਕਿ ਜਿਹੜਾ ਇੰਟਰਸਟ ਰੇਟ ਆ ਉਹ ਕਿਸੇ ਤਰ੍ਹਾਂ ਨਾਲ ਇਨਕਰੀਜ਼ ਨਹੀਂ ਕੀਤਾ ਗਿਆ, ਬਲਕਿ ਕਹਿੰਦੇ ਪਈ ਇੰਟਰਸਟ ਰੇਟ ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਵੱਲੋਂ ਆਸ ਆ ਵੀ ਇਹਦੇ ਵਿੱਚ ਕੱਟ ਕੀਤਾ ਜਾਊਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਸੀ ਵੀ ਜਿਹੜਾ ਇੰਟਰਸਟ ਰੇਟ ਆ, ਇਕੋਨਮੀ ਬੜੀ ਸਟਰੋਂਗ ਆ, ਉਹਦੇ ਵਿੱਚ ਕੱਟ ਕਰਨਾ ਚਾਹੀਦਾ ਹੈਗਾ ਆ, ਅਤੇ ਇਸ ਕਰਕੇ ਜਿਹੜੀ ਸਟਾਕ ਮਾਰਕੀਟ ਆ ਉਹ ਅੱਪ ਗਈ ਹੈਗੀ ਆ।
ਜੀ ਬਿਲਕੁਲ। ਸੋ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਓਹਾਇਓ ਦੇ ਵਿੱਚ ਕਹਿੰਦੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਿਵਲ ਟਰਾਇਲ ਜਿਹੜਾ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਓਹਾਇਓ ਦੀਆਂ ਜਿਹੜੀਆਂ ਕਾਉਂਟੀਜ਼ ਜਿਹੜੀਆਂ ਕੁਛ ਕੁ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜੀ ਇਸ ਦੀ ਨਜ਼ਰ ਆ ਉਹ ਰਹੇਗੀ। ਸਮਿਟ ਕਾਉਂਟੀ ਅਤੇ ਗੁਆ ਹੋਗਾ ਕਰਕੇ ਜਿਹੜੀਆਂ ਕਾਉਂਟੀਜ਼ ਉਸ ਦੇ ਵਿੱਚ ਇਹ ਓਪੀਆਈਡ ਕ੍ਰਾਈਸਿਸ ਦੇ ਨਾਲ ਜੁੜਿਆ ਹੋਇਆ ਜਿਹੜਾ ਟਰਾਇਲ ਆ ਉਹ ਸ਼ੁਰੂ ਹੋਣ ਜਾ ਰਿਹਾ ਆ। 6.4 ਮਿਲੀਅਨ ਜਿਹੜੀਆਂ ਪੇਨ ਪਿਲਸ ਆ ਇਹ ਕਹਿੰਦੇ ਆ ਵੀ ਉਹਨਾਂ ਨੇ ਜਿਹੜੀਆਂ ਉਹ ਵੇਚੀਆਂ ਲਗਾਤਾਰ। ਆਪਾਂ ਬੀਤੇ ਵੀਕਐਂਡ ਦੇ ਉੱਤੇ ਜਿਹੜਾ ਪ੍ਰੋਗਰਾਮ ਕੀਤਾ ਸੀ ਉਸ ਦੇ ਵਿੱਚ ਵੀ ਆਪਾਂ ਇਸ ਦਾ ਜ਼ਿਕਰ ਜਿਹੜਾ ਉਹ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜੀਆਂ ਓਪੀਆਈਡ ਪਿਲਸ ਆ ਕੰਪਨੀਜ਼ ਨੇ ਜਿਹੜੇ ਡਰੱਗ ਕੰਪਨੀਜ਼ ਆ ਉਹਨਾਂ ਨੇ ਜਿਹੜੀਆਂ ਉਹ ਮਾਰਕੀਟ ਦੇ ਵਿੱਚ ਲਿਆਂਦੀਆਂ। ਡਾਕਟਰਾਂ ਨੂੰ ਵੀ ਇੱਥੋਂ ਤੱਕ ਜਿਹੜੀ ਰਿਸ਼ਵਤ ਵੀ ਉਹ ਦਿੰਦੇ ਰਹੇ ਕਈ ਕੰਪਨੀਆਂ ਵਾਲੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਅਜਿਹੇ ਪੇਨ ਕਿਲਰਸ ਦੇ ਉੱਤੇ ਜਿਹੜਾ ਉਹ ਲਾਇਆ ਜਾਵੇ। ਨਕਲ ਹੈਡਸ ਬਾਰ ਐਂਡ ਗ੍ਰਿਲ ਕਹਿੰਦੇ ਆ ਉੱਥੇ ਦਾ ਜਿਹੜਾ ਇੱਕ ਬਾਰ ਹੈਗੀ ਆ ਉੱਥੇ ਇੱਕ ਜਿਹੜਾ ਰੀਸੈਂਟ ਡਿਸਕਲੋਜ਼ਰ ਦੇ ਵਿੱਚ ਪਤਾ ਲੱਗਾ ਆ ਵੀ ਉਸੇ ਥਾਂ ਦੇ ਉੱਤੇ ਇਨਫੈਕਟ ਹਰਜੋਤ ਸਿੰਘ ਜੀ ਇੱਕ 70 ਸਾਲਾਂ ਦੇ ਪੀਰੀਅਡ ਦੇ ਵਿੱਚ ਤਕਰੀਬਨ 6 ਮਿਲੀਅਨ ਪਿਲਸ ਜਿਹੜੀਆਂ ਉੱਥੇ ਹੀ ਜਿਹੜੀਆਂ ਆ ਉਹ ਵਿਕੀਆਂ ਨੇ। ਸੋ ਇਹ ਇੱਦਾਂ ਦਾ ਜਿਹੜਾ ਕੰਮ ਆ ਉਹ ਇਸ ਟਾਈਮ ਉੱਥੇ ਹੋਇਆ ਆ। ਸੋ ਇਹ ਕਾਫੀ ਵੱਡਾ ਜਿਹੜਾ ਆ ਟਰਾਇਲ ਹੋਣ ਜਾ ਰਿਹਾ ਆ। ਜਿਹੜੇ ਜੱਜ ਆ ਉਹਨਾਂ ਉੱਤੇ ਵੀ ਜਿਹੜਾ ਪ੍ਰੈਸ਼ਰ ਤਾਂ ਜਿਹੜਾ ਓਬਵੀਅਸਲੀ ਜਿਹੜਾ ਹੋਣਾ ਹੀ ਹੋਣਾ ਆ। ਨਾਲ ਦੇ ਨਾਲ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਪ੍ਰੋਸੀਕਿਊਟ ਕਰਨਾ ਹੈ, ਜਿਨ੍ਹਾਂ ਨੇ ਹੁਣ ਇਹਨਾਂ ਕੰਪਨੀਜ਼ ਨੂੰ ਕੜਹਿਰੇ ਦੇ ਵਿੱਚ ਲਿਆਂਦਾ ਆ। 2000 ਤੋਂ ਵੱਧ ਸਿਟੀਜ਼ ਅਤੇ ਕਾਊਂਟੀਜ਼ ਨੇਟਿਵ ਅਮੈਰੀਕਨ ਟਰਾਈਬਸ ਅਤੇ ਹੋਰ ਜਿਹੜੇ ਪਲੈਂਟਿਵਸ ਆ ਉਹਨਾਂ ਦੇ ਦੁਆਰਾ ਇਹ ਕੇਸ ਜਿਹੜੇ ਇਹਨਾਂ ਕੰਪਨੀਜ਼ ਦੇ ਖਿਲਾਫ ਕੀਤੇ ਗਏ ਸੀ ਅਤੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਕੇਸ ਜਿਹੜਾ ਆ ਉਹ ਟਰਾਇਲ ਜਿਹੜਾ ਹੁਣ ਰਨ ਕੀਤਾ ਜਾਊਗਾ। ਸੋ ਡਿਸਟ੍ਰਿਕਟ ਜੱਜ ਡੈਨ ਪੋਲਸਟਰ ਜਿਹੜੇ ਆ ਉਹ ਇਸ ਪੂਰੇ ਮਸਲੇ ਦੀ ਜਿਹੜੀ ਆ ਸੁਣਵਾਈ ਉਹ ਸੁਣਨਗੇ। ਸੋ ਇਸ ਜਿਹੜੇ ਓਪੀਆਈਡ ਨੇ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਨੁਕਸਾਨ ਕੀਤਾ ਆ। ਅਨੇਕਾਂ ਹੀ ਘਰਾਂ ਦੇ ਵਿੱਚੋਂ ਜਿਹੜੇ ਆ ਉਹਨਾਂ ਦੇ ਜੀ ਆ ਉਹ ਮਾਰੇ ਗਏ ਅਤੇ ਕਈ ਜਿਹੜੀਆਂ ਫੈਮਲੀਆਂ ਜਿਹੜੀਆਂ ਤਬਾਹ ਹੋ ਗਈਆਂ। ਹੋਮਲੈਸਨੈਸ ਇਹਦੇ ਕਰਕੇ ਜਿਹੜੀ ਆ ਉਹ ਵੱਧ ਗਈ। ਬਹੁਤ ਕੁਛ ਜਿਹੜਾ ਆ ਇਸ ਦੇ ਵਿੱਚ ਵਧਿਆ ਆ। ਕਹਿੰਦੇ ਵੀ ਈਅਰਲੀ 2006 ਤੋਂ ਲੈ ਕੇ 2012 ਤੱਕ ਪਰ ਪਰਸਨ ਦੇ ਹਿਸਾਬ ਦੇ ਨਾਲ ਨੰਬਰ ਆਫ ਪਿਲਸ ਡਿਸਟਰੀਬਿਊਟਿਡ ਆ ਉਹ ਆਂਕੜਾ ਵੱਧਦਾ ਹੀ ਜਿਹੜਾ ਆ ਉਹ ਹੋ ਗਿਆ ਆ। ਕਈ ਥਾਵਾਂ ਦੇ ਉੱਤੇ ਤਾਂ ਬਹੁਤ ਹੀ ਜ਼ਿਆਦਾ ਜਿਹੜੀ ਆ ਇਸ ਓਪੀਆਈਡ ਦੀ ਕ੍ਰਾਈਸਿਸ ਦੇ ਕਰਕੇ ਜਿਹੜਾ ਪ੍ਰੋਬਲਮ ਆ ਉਹ ਵਧੀ ਹੋਈ ਹੈ। ਬਿਲਕੁਲ ਸਾਡਾ ਸਮਾਂ ਵੀ ਸਮਾਪਤ ਆ। ਜਾਂਦੇ ਜਾਂਦੇ ਆਪਾਂ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ। ਅੱਜ ਨਿਊਯਾਰਕ ਟਾਈਮ ਨੇ ਇੱਕ ਸਪੈਸ਼ਲ ਆਰਟੀਕਲ ਜਿਹੜਾ ਜਗਮੀਤ ਸਿੰਘ NDP ਦੇ ਪਾਰਟੀ ਦੇ ਲੀਡਰ ਆ ਉਹਨਾਂ ਦੀ ਬਾਬਤ ਪਬਲਿਸ਼ ਕੀਤਾ ਹੈ ਵੀ ਕਿਸ ਤਰ੍ਹਾਂ ਉਹ ਇੱਕ ਟੌਪ ਨੌਚ ਪੋਜੀਸ਼ਨ ਦੇ ਲਈ ਕੰਟੈਂਡਰ ਹੈਗੇ ਆ। ਪਰ ਜਿਸ ਤਰ੍ਹਾਂ ਆਪਾਂ ਪਿਛਲੇ 2 ਸਾਲਾਂ ਤੋਂ ਹੀ ਤਿੰਨਾਂ ਤੋਂ ਹੀ ਰੌਲਾ ਪਾਉਂਦੇ ਆ ਰਹੇ ਹਾਂ ਕਿਸ ਤਰ੍ਹਾਂ ਰਸ਼ੀਆ ਨੇ ਸਾਡੇ ਮੁਲਕ ਦੀ ਜਿਹੜੀ ਆ ਇਲੈਕਸ਼ਨ ਉਹਦੇ 'ਚ ਇੰਟਰਫੀਅਰ ਕੀਤਾ ਅਤੇ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ ਵੀ ਇੰਡੀਆ ਦੀ ਗਵਰਨਮੈਂਟ ਜਿਹੜੀ ਆ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕਰ ਰਹੀ ਹੈਗੀ ਆ ਕਿਉਂਕਿ ਉੱਥੇ ਪੰਜਾਬੀਆਂ ਦਾ ਬੋਲਬਾਲਾ ਹੁਣ ਬਹੁਤ ਜ਼ਿਆਦਾ ਹੈਗਾ ਆ। ਸੋ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪਿਛਲੇ ਹਫ਼ਤੇ ਤੋਂ ਹੀ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਕਿਉਂਕਿ ਕੈਨੇਡਾ 'ਚ ਇਲੈਕਸ਼ਨ ਆਉਣ ਵਾਲੀ ਆ 2-3 ਮਹੀਨੇ 'ਚ ਅਪਡੇਟ ਕੈਨੇਡਾ ਜਿਹੜਾ ਸ਼ੁਰੂ ਕੀਤਾ ਹੋਇਆ ਹੈ। ਗੁਰਪ੍ਰੀਤ ਸਿੰਘ ਜੀ ਸਰੀ ਕੈਨੇਡਾ ਤੋਂ ਹਰ ਰੋਜ਼ ਅਪਡੇਟ ਕੈਨੇਡਾ ਪ੍ਰੋਗਰਾਮ ਲੈ ਕੇ ਆਉਂਦੇ ਜਿਹਦੇ ਵਿੱਚ ਕੈਨੇਡਾ 'ਚ ਕੀ ਕੁਝ ਵਾਪਰਿਆ ਆਉਣ ਵਾਲੀਆਂ ਇਲੈਕਸ਼ਨ ਵੇਲੇ ਕੈਨੇਡਾ ਦਾ USA ਨਾਲ ਕੀ ਸੰਬੰਧ ਆ ਜਾਂ ਕੈਨੇਡਾ ਦਾ ਹੋਰ ਮੁਲਕਾਂ ਨਾਲ ਕੀ ਸੰਬੰਧ ਆ। ਇਕਨੋਮਿਕ ਪਾਲਿਸੀਆਂ ਉਹ ਬਹੁਤ ਪੁਰਾਣੇ ਜਰਨਲਿਸਟ ਹੈਗੇ ਆ ਉੱਥੇ 20 ਸਾਲ ਤੋਂ ਵੱਧ ਸਮੇਂ ਤੋਂ ਰਹਿੰਦੇ ਆ ਅਤੇ ਉਹ ਹਰ ਰੋਜ਼ ਜਿਹੜਾ ਪ੍ਰੋਗਰਾਮ ਆ ਆਪਾਂ ਸਵੇਰ ਨੂੰ 8:15 ਵਜੇ ਬਿਲਕੁਲ ਸੁਸ਼ੀਲ ਹੋਣਾ ਦੀਆਂ ਖਬਰਾਂ ਤੋਂ ਬਾਅਦ ਦੇ ਵਿੱਚ ਤੁਸੀਂ ਸਵੇਰੇ 8 ਵਜੇ ਸੁਸ਼ੀਲ ਹੋਣਾ ਦੀਆਂ ਖਬਰਾਂ ਸੁਣਦੇ ਹੋ ਪੰਜਾਬ ਤੋਂ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਅਪਡੇਟ ਕੈਨੇਡੀਅਨ ਜਿਹੜੀਆਂ ਖਬਰਾਂ ਆ ਉਹ ਆਇਆ ਕਰਨਗੀਆਂ ਗੁਰਪ੍ਰੀਤ ਸਿੰਘ ਜਰਨਲਿਸਟ ਜਿਹੜੇ ਆ ਉਹਨਾਂ ਦੇ ਦੁਆਰਾ ਅਤੇ ਬਿਲਕੁਲ ਮੰਡੇ ਟੂ ਫਰਾਈਡੇ ਜਿਹੜੀਆਂ ਇਹ ਖਬਰਾਂ ਤੁਹਾਡੇ ਲਈ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਅਤੇ ਜ਼ਰੂਰ ਜਿਹੜਾ ਆ ਉਸ ਨੂੰ ਵੀ ਤੁਸੀਂ ਸੁਣ ਤਾਂ ਰਹੇ ਹੋਣੇ ਆ ਪਿਛਲੇ ਕਈ ਦਿਨਾਂ ਤੋਂ ਅਤੇ ਦੱਸਣਾ ਵੀ ਜਿਹੜਾ ਅਸੀਂ ਤੁਹਾਨੂੰ ਲਗਾਤਾਰ ਜਿਹੜਾ ਉਹ ਆਪਾਂ ਦੱਸ ਵੀ ਰਹੇ ਹਾਂ। ਸੋ ਜ਼ਰੂਰ ਜਿਹੜਾ ਉਹਨਾਂ ਨੂੰ ਵੀ ਜਿਹੜਾ ਸੁਣਿਆ ਕਰੋ। ਕੈਨੇਡਾ ਦੇ ਵਿੱਚ ਕੈਨੇਡਾ 'ਚ ਕੀ ਚੱਲ ਰਿਹਾ ਇਸ ਦੇ ਉੱਤੇ ਜਿਹੜੀ ਆ ਉਹ ਵੀ ਆਪਾਂ ਨਜ਼ਰ ਰੱਖਣੀ ਸ਼ੁਰੂ ਕਰ ਰਹੇ ਹਾਂ ਅਤੇ ਅਸੀਂ ਆਪਣੇ ਪੱਧਰ ਦੇ ਉੱਤੇ ਤਾਂ ਟਰਾਈ ਕਰਦੇ ਹਾਂ ਪਰ ਕਿਉਂਕਿ ਉਹ ਜਿਹੜੇ ਲੋਕ ਲੋਕਲ ਹੁੰਦੇ ਉਹਨਾਂ ਨੂੰ ਜ਼ਿਆਦਾ ਜਿਹੜਾ ਆ ਉਸ ਦੇ ਬਾਰੇ
ਨੌਲੇਜ ਹੁੰਦਾ ਹੈ। ਬਾਹਰੋਂ ਬੈਠੇ ਹੋਏ ਅਸੀਂ ਇੰਨਾ ਜ਼ਿਆਦਾ ਜਿਹੜਾ ਉਹ ਕਵਰੇਜ ਕਰਨੀ ਜਿਹੜੀ ਉਹ ਮੁਸ਼ਕਿਲ ਹੁੰਦੀ ਆ। ਸੋ ਉਹ ਆਪਣੇ ਟੀਮ ਦੇ ਜਿਹੜੇ ਨਵੇਂ ਮੈਂਬਰ ਜਿਹੜੇ ਉਹ ਬਣੇ ਨੇ ਤੇ ਉਹ ਜੁੜੇ ਨੇ ਤੇ ਉਹ ਹੁਣ ਜਿਹੜਾ ਉੱਥੋਂ ਕੈਨੇਡਾ ਦੀਆਂ ਖਬਰਾਂ ਆ ਤੁਹਾਡੇ ਲਈ ਜਿਹੜਾ ਉਹ ਪੇਸ਼ ਕਰਿਆ ਕਰਦੇ। ਸੋ ਬਹੁਤ ਸਾਰੇ ਜਿਹੜੇ ਕੈਨੇਡੀਅਨ ਲਿਸਨਰਸ ਆ ਉਹਨਾਂ ਦੀ ਮੰਗ ਵੀ ਸੀ, ਬਹੁਤ ਸਾਰੇ ਕੈਨੇਡੀਅਨ ਟਰੱਕਰਸ ਜਿਹੜੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ USA ਆਉਂਦੇ ਆ, ਉਹ ਕਹਿੰਦੇ ਵੀ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ, ਹਫ਼ਤਾ ਅਸੀਂ ਇੱਧਰ ਰਹਿ ਜਾਂਦੇ ਹਾਂ ਜਾਂ 4-4 5-5 ਦਿਨ ਵੀ ਸਾਡੇ ਮੁਲਕ 'ਚ ਕੀ ਹੋ ਰਿਹਾ। ਤੇ ਉਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਇਹ ਸਪੈਸ਼ਲ ਪ੍ਰੋਗਰਾਮ ਅਪਡੇਟ ਕੈਨੇਡਾ ਜਿਹੜਾ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਹੋਇਆ ਹੈ। ਜੀ ਬਿਲਕੁਲ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ